ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਜੂਨ 84 ਦੇ ਘੱਲੂਘਾਰੇ ਸੰਬੰਧੀ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 2 ਜੂਨ 2017 19 ਜੇਠ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਜੇ ਤੁਸੀਂ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਆਪਾਂ ਕੱਲ ਕਿਹਾ ਸੀ ਕਿ ਜੂਨ ਦਾ ਇਹ ਸਾਰਾ ਹਫਤਾ ਅਸੀਂ ਜੂਨ 84 ਦੇ ਘੱਲੂਘਾਰੇ ਵਿੱਚ ਜਿਹੜੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਬਜ਼ੁਰਗ ਬੱਚਿਆਂ ਦੀ ਯਾਦ ਨੂੰ ਸਮਰਪਿਤ ਹੋਵੇਗਾ। ਤੇ ਪਹਿਲਾਂ ਤਾਂ ਅਸੀਂ ਪ੍ਰਣਾਮ ਸ਼ਹੀਦਾਂ ਨੂੰ ਕਰਦੇ ਹਾਂ ਤੇ ਹੁਣ ਆਪਾਂ ਗੱਲ ਜਾਰੀ ਕਰਦੇ ਹਾਂ, ਗੱਲ ਨੂੰ ਅੱਗੇ ਵਧਾਉਂਦੇ ਹਾਂ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਸਾਰੇ ਹੀ ਦਿਨ ਦੁਨੀਆ ਭਰ 'ਚ ਜਿੱਥੇ ਵੀ ਕੋਈ ਸਿਦਕਵਾਨ ਗੁਰੂ ਨੂੰ ਪਿਆਰ ਕਰਨ ਵਾਲਾ ਸਿੱਖ ਹੈ ਜੀ, ਉਸ ਪੀੜ ਨੂੰ ਉਵੇਂ ਹੀ ਮਹਿਸੂਸ ਕਰਦਾ ਹੈ ਜਿਵੇਂ ਕਿ ਉਸ ਨੇ 33 ਵਰ੍ਹੇ ਪਹਿਲਾਂ, ਜਦੋਂ ਕਿ ਅੱਜ ਦਾ ਦਿਨ, ਅੱਜ 2 ਜੂਨ ਦਾ ਦਿਨ ਹੈ, ਆਲਰੇਡੀ ਸਾਊਥ ਏਸ਼ੀਆ ਦੀ ਧਰਤੀ ਤੇ 3 ਜੂਨ ਦਾ ਸੂਰਜ ਚੜ ਚੁੱਕਾ ਹੈ ਜੀ। ਔਰ ਇਹ ਉਹੀ ਵਕਤ ਸੀ ਕਿਉਂਕਿ ਉਦੋਂ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਵਿੱਚ ਪੰਥ ਨੇ ਪ੍ਰਵਾਨਿਤ ਕੀਤਾ। ਉਦੋਂ ਬਿਕਰਮੀ ਕੈਲੰਡਰ ਦੇ ਮੁਤਾਬਕ ਗੁਰਪੁਰਬ ਮਨਾਏ ਜਾਂਦੇ ਸੀ ਔਰ 1984 ਦੇ ਵਿੱਚ 3 ਜੂਨ ਦੇ ਦਿਨ ਬਿਕਰਮੀ ਕੈਲੰਡਰ ਮੁਤਾਬਕ 5ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਨ ਸੀ। ਔਰ ਠੀਕ ਇਸੇ ਹੀ ਦਿਨ ਨੂੰ ਭਾਰਤੀ ਫੌਜ ਨੇ ਚੁਣਿਆ ਹਮਲੇ ਦੇ ਲਈ ਜੀ। ਜਦੋਂ ਅਸੀਂ ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹਾਂ ਔਰ ਇੰਨੀ ਕੁ ਜਾਣਕਾਰੀ ਔਰ ਉਸ ਜਾਣਕਾਰੀ ਦੇ ਨਾਲ ਉਸ ਤੋਂ ਵੀ ਜ਼ਿਆਦਾ ਗਲਤ ਜਾਣਕਾਰੀ ਜਾਂ ਮਿਸ ਇਨਫੋਰਮੇਸ਼ਨ ਹੈ ਕਿ ਤੁਹਾਨੂੰ ਥੋੜ੍ਹਾ ਜਿਹਾ ਸਬਰ ਤੋਂ ਕੰਮ ਲੈਣਾ ਪੈਂਦਾ ਹੈ। ਆਮ ਮੈਂ ਦਰਸ਼ਕ ਜਾਂ ਸਰੋਤੇ ਜਾਂ ਸਿੱਖ ਦੇ ਹਵਾਲੇ ਨਾਲ ਇਹ ਕਹਿਣਾ ਚਾਹੁੰਦਾ ਜੀ ਕਿ ਉਹ ਸੱਚ ਤੇ ਕੱਚ ਦਾ ਨਿਤਾਰਾ ਕਰ ਸਕੇ, ਕਿਉਂਕਿ ਬਹੁਤ ਵਾਰ ਜਿਹੜਾ ਪ੍ਰੋਪੇਗੈਂਡਾ ਹੁੰਦਾ ਹੈ, ਪ੍ਰੋਪੇਗੈਂਡੇ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਉਹ ਬਾਰ-ਬਾਰ ਦੁਹਰਾਇਆ ਜਾਂਦਾ ਹੈ। ਜਿਨ੍ਹਾਂ ਦੇ ਕੋਲ ਪ੍ਰੋਪੇਗੈਂਡੇ ਦੇ ਸਾਧਨ ਹੁੰਦੇ ਨੇ, ਉਦੋਂ ਵੀ ਸੀ, ਉਦੋਂ ਅਜੇ ਸੋਸ਼ਲ ਮੀਡੀਆ ਫੈਕਟਰ ਨਹੀਂ ਸੀ। ਜੇ ਸੋਸ਼ਲ ਮੀਡੀਆ ਹੁੰਦਾ ਤੇ ਉਹਦਾ ਵੀ ਹਾਲ ਸ਼ਾਇਦ ਜਿਵੇਂ ਅੱਜ ਕਸ਼ਮੀਰ ਵੈਲੀ ਦੇ ਵਿੱਚ ਜਿਹੜਾ ਸਾਰੇ ਸੋਸ਼ਲ ਮੀਡੀਆ ਦੇ ਚੈਨਲ, ਉਹ ਵਟਸਐਪ ਹੋਏ, ਉਹ ਚੈਟ ਹੋਏ, ਉਹ ਤੁਹਾਡਾ ਈਮੇਲ ਹੋਏ, ਫੇਸਬੁੱਕ ਹੋਏ, ਸਾਰੇ ਬੈਨ ਕੀਤੇ ਹੋਏ ਨੇ। ਸੋ ਉਦੋਂ ਅਸੀਂ ਕਹਿੰਦੇ ਤਾਂ ਹਾਂ ਕਿ ਜੇ ਸੋਸ਼ਲ ਮੀਡੀਆ ਹੁੰਦਾ ਤੇ ਫਿਰ ਕਿੰਨੀ ਜਾਣਕਾਰੀ ਬਾਹਰ ਨਿਕਲਦੀ ਜਿਹੜੀ ਕਿ ਉਹਨਾਂ ਨੇ ਦਬਾ ਦਿੱਤੀ ਜਾਂ ਬਾਹਰ ਨਿਕਲ ਹੀ ਨਹੀਂ ਦਿੱਤੀ ਜੀ। ਔਰ ਇਹੀ ਕਾਰਨ ਹੈ ਕਿ ਸਰਕਾਰੀ ਪ੍ਰੋਪੇਗੈਂਡਾ ਇੰਨੇ ਜ਼ੋਰ ਨਾਲ ਹੋਇਆ ਔਰ ਇਹ ਨਹੀਂ ਕਿ ਵੀ ਉਦੋਂ ਉਹਨਾਂ ਨੇ ਸਾਰਾ ਫੋਰਨ ਮੀਡੀਆ ਬਾਹਰ ਕੱਢ ਦਿੱਤਾ ਔਰ ਉਸ ਵੇਲੇ ਜ਼ੋਰ ਵੀ ਭਾਰਤੀ ਦੂਰਦਰਸ਼ਨ ਅਜੇ ਪ੍ਰਾਈਵੇਟਾਈਜੇਸ਼ਨ ਵਾਲੀ ਪਾਰਟ ਵੀ ਨਹੀਂ ਸੀ ਚੱਲਿਆ। ਹਾਲਾਂਕਿ ਜਦੋਂ ਹੁਣ ਪ੍ਰਾਈਵੇਟਾਈਜੇਸ਼ਨ ਵੀ ਹੈ ਤੇ ਜਿੰਨੇ ਪ੍ਰਾਈਵੇਟ ਚੈਨਲ ਵੀ ਨੇ ਜਿਨ੍ਹਾਂ ਦੇ ਵਿੱਚ ਬਿਲੀਅਨਸ ਆਫ ਡਾਲਰਸ ਦੀ ਇਨਵੈਸਟਮੈਂਟ ਹੈ, ਉਹ ਉਹੀ ਪ੍ਰੋਪੇਗੈਂਡਾ ਕਰ ਰਹੇ ਨੇ ਜੋ ਸਰਕਾਰੀ ਪ੍ਰੋਪੇਗੈਂਡਾ ਹੈ। ਹੁਣ ਤੁਸੀਂ ਕਿਸੇ ਪ੍ਰਾਈਵੇਟ ਚੈਨਲ ਦੀਆਂ ਖਬਰਾਂ ਜਾਂ ਐਨਾਲਿਸਿਸ ਉੱਥੋਂ ਵਾਲਿਆਂ ਦਾ ਸੁਣੋ ਜਾਂ ਉਹਨਾਂ ਦੇ ਭਾਰਤੀ ਦੂਰਦਰਸ਼ਨ ਦਾ ਸੁਣੋ, ਉਹਦੇ 'ਚ ਕੋਈ ਫਰਕ ਹੀ ਨਹੀਂ ਹੈ। ਇਹੀ ਕਾਰਨ ਹੈ ਕਿ ਮੋਦੀ ਸਰਕਾਰ ਦੇ ਥੱਲੇ ਜੋ ਜ਼ੁਲਮ ਹੋ ਰਹੇ ਨੇ, ਜਿਵੇਂ ਘੱਟ ਗਿਣਤੀਆਂ ਦਾ ਗਲਾ ਘੋਟਿਆ ਜਾ ਰਿਹਾ ਹੈ ਜੀ, ਜਿਸ ਤਰੀਕੇ ਦੀਆਂ ਆਪ ਹੁਦਰਾਪਨ ਦੀਆਂ ਕਾਰਵਾਈਆਂ ਹੋ ਰਹੀਆਂ ਨੇ, ਕਾਨੂੰਨ ਵਿਵਸਥਾ ਦਾ ਨਾਂ ਦੀ ਕੋਈ ਚੀਜ਼ ਐਗਜ਼ਿਸਟ ਨਹੀਂ ਕਰਦੀ। ਹੁਣ ਇਹੀ ਮੀਡੀਆ ਜਦੋਂ 2014 ਤੱਕ ਮਨਮੋਹਨ ਸਿੰਘ ਦੀ ਸਰਕਾਰ ਸੀ ਤੇ ਜੇ ਕਿਸੇ ਨੂੰ ਨਿੱਛ ਵੀ ਆ ਜਾਂਦੀ ਸੀ ਉਸ ਦੀ ਜਵਾਬਦੇਹੀ ਕਰਦੀ ਸੀ। ਔਰ ਇਸੇ ਹੀ ਮੀਡੀਆ ਨੇ ਔਰ ਉਹਦੇ 'ਚ ਈਵਨ ਐਗਰੈਸਿਵ ਜੁਡੀਸ਼ਰੀ ਨੇ ਉਹ ਮਾਹੌਲ ਪੈਦਾ ਕੀਤਾ ਜਿਹਦੇ 'ਚੋਂ ਚੇਂਜ ਦਾ ਮਾਹੌਲ ਬਣਿਆ ਔਰ ਇਹ RSS ਨੇ ਜਿਹੜਾ ਆਪਣਾ ਪਾਵਰ ਨੂੰ ਹਥਿਆਇਆ। ਲੇਕਿਨ ਅੱਜ ਉਹੀ ਮੀਡੀਆ, ਉਹੀ ਜੁਡੀਸ਼ਰੀ ਚੁੱਪ ਚਪੀਤੇ ਹੀ ਨਹੀਂ, ਬੜੇ ਜਿਹੜਾ ਸ਼ਾਨੋ ਸ਼ੌਕਤ ਨਾਲ, ਬੜੇ ਜਿਹਨੂੰ ਢੋਲ ਦੇ ਡਗੇ ਨਾਲ ਕਹਿੰਦੇ ਨੇ, ਉਹ ਉਹਨਾਂ ਦੀਆਂ ਹਿੰਦੂਤਵਾ ਦੀਆਂ ਨੀਤੀਆਂ ਦਾ ਵੀ ਸਮਰਥਨ ਕਰ ਰਿਹਾ ਹੈ। ਰਾਜਸਥਾਨ ਵਰਗੇ ਹਾਈ ਕੋਰਟਾਂ 'ਚੋਂ ਫੈਸਲੇ ਕੀ ਨਿਕਲ ਰਹੇ ਨੇ ਔਰ ਜਿਹੜੀ ਖਬਰ ਕਿਤੇ ਕੋਈ ਪ੍ਰੋਟੈਸਟ ਦੀ ਹੁੰਦੀ ਹੈ, ਕਿਤੇ ਕੋਈ ਡਾਈਸੈਂਸ਼ਨ ਦੀ ਹੁੰਦੀ ਹੈ,
ਉਹ ਖਬਰ ਹੀ ਖਬਰ ਨਹੀਂ ਬਣਦੀ ਹੈ। ਸੋ ਕੁੱਲ ਮਿਲਾ ਕੇ ਜੇ ਅੱਜ ਇਹ ਹਾਲ ਹੈ ਲਗਭਗ 33 ਸਾਲ ਬਾਅਦ, ਜਦੋਂ ਕਿ ਇੰਨਾ ਜ਼ਿਆਦਾ ਮੀਡੀਆ ਸੋਸ਼ਲ ਜਾਂ ਪ੍ਰਾਈਵੇਟ ਹੈ, ਤੇ 33 ਸਾਲ ਪਹਿਲਾਂ ਤਾਂ ਬਿਲਕੁਲ ਉਹਨਾਂ ਦਾ ਕੰਟਰੋਲ ਸੀ। ਔਰ ਇਹੀ ਨਹੀਂ ਕਿ ਵੀ ਇਸ ਹਫ਼ਤੇ 'ਚ ਉਹਨਾਂ ਦਾ ਕੰਟਰੋਲ ਸੀ। ਜੇ ਤੁਸੀਂ 1978 ਤੋਂ ਹੀ ਦੇਖੋ, 13 ਅਪ੍ਰੈਲ 1978 ਨੂੰ, ਔਰ ਜਦੋਂ ਅਸੀਂ ਕੱਲ ਸਿਧਾਂਤਕ ਪਹਿਲੂ ਤੇ ਗੱਲ ਕੀਤੀ, ਉੱਥੋਂ ਹੀ ਮੈਂ ਗੱਲ ਅੱਗੇ ਤੋਰਾਂਗਾ, ਪਰ ਮੈਂ ਕਰੰਟ ਨਾਲ ਜੋੜ ਕੇ ਫਿਰ ਪਿੱਛੇ ਨੂੰ ਜਾਣਾ ਚਾਹੁੰਦਾ ਇਹ ਦੱਸਣ ਦੇ ਲਈ ਕਿ ਜਦੋਂ ਅਸੀਂ ਇਹਨਾਂ ਦੇ ਉਸ ਪੱਲੇ ਪੈ ਗਏ ਜਾਂ ਇਹਨਾਂ ਦੀ ਗ੍ਰਿਫਤ 'ਚ ਫਸ ਗਏ ਜਾਂ ਇਹਨਾਂ ਦੀ ਗੁਲਾਮੀ 'ਚ ਆ ਗਏ ਜਾਂ ਇਹਨਾਂ ਦੇ ਫਰੇਬ ਜਾਲ ਦਾ ਸ਼ਿਕਾਰ ਹੋ ਗਏ, 15 ਅਗਸਤ 1947 ਨੂੰ ਨੀਤੀਆਂ ਦੀ ਸ਼ੁਰੂਆਤ ਜਿਹੜੀ ਹੈ ਉਹ ਉਦੋਂ ਹੀ ਹੋ ਜਾਂਦੀ ਹੈ। ਔਰ ਇਹਦੇ 'ਚ ਇੱਕ ਗੱਲ ਜਿਹੜੀ ਬੜੀ ਅਹਿਮੀਅਤ ਵਾਲੀ ਹੈ, ਜਦੋਂ ਅਸੀਂ ਕੱਲ ਗੱਲ ਕੀਤੀ ਸੀ ਕਿ ਵੀ ਕਿਵੇਂ ਇਹ ਖਿਆਲਾਂ ਦਾ, ਵਿਚਾਰਾਂ ਦਾ, ਆਈਡੀਆਜ਼ ਦਾ ਟਕਰਾਅ ਹੁੰਦਾ ਜੀ, ਔਰ ਆਈਡੀਆਜ਼ ਨੂੰ ਅੱਗੇ ਲੈ ਕੇ ਜਾਣ ਵਾਲੇ ਬੰਦੇ ਹੁੰਦੇ ਨੇ, ਕੌਮਾਂ ਹੁੰਦੀਆਂ ਨੇ, ਕਬੀਲੇ ਹੁੰਦੇ ਨੇ, ਤੇ ਜਿਹੜੇ ਉਹਨਾਂ ਵਿਚਾਰਾਂ ਤੋਂ ਜਿਹੜਾ ਜਿਸ ਨੂੰ ਤੁਸੀਂ ਕਹਿੰਦੇ ਹੋ ਇਨਸਿਕਿਉਰ ਹੁੰਦੇ ਨੇ, ਜਾਂ ਜਿਨ੍ਹਾਂ ਨੂੰ ਲੱਗਦਾ ਵੀ ਇਹ ਵਿਚਾਰ ਭਾਰੇ ਨੇ, ਇਹਨਾਂ ਦੇ ਸਾਹਮਣੇ ਸਾਡੇ ਹਲਕੇ ਵਿਚਾਰ ਜਾਂ ਸਾਡੀ ਥੋਥੀ ਵਿਚਾਰਧਾਰਾ ਟਿਕ ਨਹੀਂ ਸਕੇਗੀ, ਉਹਦੇ ਦੋ ਤਰੀਕੇ ਹੁੰਦੇ ਨੇ ਉਸ ਵਿਚਾਰ ਨੂੰ ਮਾਰਨ ਦੇ। ਇੱਕ ਤਾਂ ਜਿਹੜਾ ਵਿਚਾਰਕ ਹੈ, ਆਈਡੀਆਲੋਗ ਹੈ, ਜਾਂ ਉਹਦਾ ਪ੍ਰਚਾਰਕ ਹੈ, ਜਾਂ ਉਸ ਦਾ ਝੰਡਾ ਬਰਦਾਰ ਹੈ, ਉਸ ਨੂੰ ਹੀ ਮਾਰ ਦਿਓ। ਜਦੋਂ ਉਹੀ ਮਰ ਜਾਂਦਾ ਤੇ ਉਹਦੇ ਨਾਲ ਹੀ ਵਿਚਾਰ ਵੀ ਮਰ ਜਾਂਦੇ ਨੇ। ਔਰ ਇਹ ਵੀ ਕਹਿਣਾ ਠੀਕ ਨਹੀਂ ਹੈ ਕਿ ਜ਼ੁਲਮ ਦੇ ਨਾਲ ਆਵਾਜ਼ ਨਹੀਂ ਦੱਬਦੀ। ਬਹੁਤ ਵਾਰ ਜ਼ੁਲਮ ਦੇ ਨਾਲ ਬਹੁਤ ਸਾਰੀਆਂ ਆਵਾਜ਼ਾਂ ਦੱਬ ਜਾਂਦੀਆਂ ਨੇ। ਜੇ ਤੁਹਾਡਾ ਮੈਕੈਨਿਜ਼ਮ ਕੁਛ ਇਸ ਕਿਸਮ ਦਾ ਤੁਸੀਂ ਨਹੀਂ ਡਿਵੈਲਪ ਕੀਤਾ ਕਿ ਉਸ ਗੱਲ ਨੂੰ ਅੱਗੇ ਤੋਰਨ ਵਾਲਾ ਕੋਈ ਨਾ ਕੋਈ ਹੋਏ। ਜੇ ਅਸੀਂ ਹੁਣ ਗਰਾਊਂਡ ਦੇ ਵਿੱਚ ਰਿਲੇ ਰੇਸ ਦੇਖਦੇ ਹਾਂ ਜਿਹਦੇ ਚੋਂ 4 ਦਾ ਗਰੁੱਪ ਦੌੜਦਾ, ਸੋ ਇੱਕ ਜਿਹੜਾ ਹੈ ਉਹ ਬੇਸ਼ੱਕ ਆ ਕੇ ਡਿੱਗ ਹੀ ਪੈਂਦਾ ਸੀ, ਜਿਹੜਾ ਬੈਟਨ ਜਾਂ ਉਹਨੇ ਡੰਡਾ ਫੜਾਣਾ, ਉਹ ਇੰਨੀ ਤੇਜ਼ ਦੌੜਦਾ ਸੀ ਕਿ ਵੀ ਦੂਜਾ ਜਿਹੜਾ ਉਹ ਤਾਜ਼ਾ ਦਮ ਦੇ ਹੱਥ ਫੜਾ ਦਿੰਦਾ ਸੀ, ਆਪ ਭਾਵੇਂ ਉਹ ਡਿੱਗ ਪੈਂਦਾ ਸੀ, ਤੇ ਉਹ ਰੇਸ ਕੰਟੀਨਿਊ ਹੁੰਦੀ ਸੀ। ਇਸੇ ਤਰ੍ਹਾਂ ਜਿਹੜੇ ਆਈਡੀਆਜ਼ ਦੇ ਜਿਹੜੇ ਨੇ ਝੰਡਾ ਬਰਦਾਰ ਹੁੰਦੇ ਨੇ, ਉਹ ਆਪਣਾ ਆਲਾ ਦੁਆਲਾ ਇਸ ਕਿਸਮ ਦਾ ਸਿਰਜਦੇ ਨੇ। ਉਹਨਾਂ ਨੂੰ ਤੁਸੀਂ ਫੋਲੋਅਰਸ ਕਹਿ ਲਓ, ਚੇਲੇ ਕਹਿ ਲਓ, ਉਹਨਾਂ ਦੇ ਅਨੁਯਾਈ ਕਹਿ ਲਓ, ਕੋਈ ਵੀ ਸ਼ਬਦ ਕਿਹਾ ਜਾ ਸਕਦਾ। ਔਰ ਜਿਹੜਾ ਵਿਚਾਰ ਉਸ ਨੂੰ, ਜਿਹੜਾ ਤਾਜ਼ਾ ਵਿਚਾਰ, ਪੁਖਤਾ ਵਿਚਾਰ, ਜਿਸ ਤੋਂ ਪਹਿਲਾਂ ਸਥਾਪਿਤ ਵਿਚਾਰ ਨੂੰ ਖਤਰਾ ਪੈਦਾ ਹੁੰਦਾ, ਉਹ ਹਰ ਤਰੀਕਾ ਅਪਣਾਉਂਦਾ, ਔਰ ਜਿਹੜਾ ਨਵਾਂ ਵਿਚਾਰ ਦੇਣ ਵਾਲਾ ਉਸ ਨੂੰ ਬਦਨਾਮ ਵੀ ਕਰੇਗਾ, ਜਿਹਨੂੰ ਅਸੀਂ ਕਰੈਕਟਰ ਅਸੈਸੀਨੇਸ਼ਨ ਕਹਿੰਦੇ ਹਾਂ, ਉਹਨੂੰ ਫਿਜ਼ੀਕਲੀ ਵੀ ਲਿਕੁਇਡੇਟ ਕਰੇਗਾ, ਔਰ ਫਿਰ ਉਹਦੇ ਵਿਚਾਰ ਨੂੰ ਉਹ ਖਤਰਨਾਕ ਦੱਸੇਗਾ। ਹੁਣ ਜਦੋਂ ਅਸੀਂ ਸੁਕਰਾਤ ਦੀ ਗੱਲ ਕਰਦੇ ਹਾਂ, ਲਗਭਗ 2500 ਸਾਲ ਪਹਿਲਾਂ ਏਥਨਸ ਦੀਆਂ ਗਲੀਆਂ ਦੇ ਵਿੱਚ ਉਹ ਇੱਕ ਬਾਬਰਾ ਜਿਹਾ ਦਿਸਣ ਵਾਲਾ ਬੰਦਾ, ਜਿਹਨੇ ਆਪਣੀ ਜ਼ਿੰਦਗੀ 'ਚ ਕੋਈ ਕਿਤਾਬ ਨਹੀਂ ਲਿਖੀ, ਕੋਈ ਉਸਨੇ ਐਸਾ ਨਹੀਂ ਕਿਹਾ, ਪਰ ਅੱਜ ਵੀ ਜਦੋਂ ਅਸੀਂ ਸੱਚ ਨੂੰ ਫਾਂਸੀ ਦੀ ਗੱਲ ਕਰਦੇ ਤੇ ਅਸੀਂ ਸੁਕਰਾਤ, ਜਿਹਨੂੰ ਸੋਕਰੇਟਿਸ ਕਿਹਾ ਜਾਂਦਾ, ਉਹਦਾ ਜ਼ਿਕਰ ਕਰਦੇ। ਔਰ ਉਸ ਦਾ ਤਰੀਕਾ, ਉਸ ਦਾ ਕੀ ਸੀ ਕਿ ਉਹ ਨੌਜਵਾਨਾਂ ਦੇ ਵਿੱਚ ਉਹ ਵੀ ਇਹ ਸਮਝਦਾ ਸੀ ਕਿ ਜਦੋਂ ਕਿਸੇ ਸਮਾਜ ਦੇ ਵਿੱਚ ਭ੍ਰਿਸ਼ਟਾਚਾਰ ਆਉਂਦਾ ਹੈ, ਕਿਸੇ ਸਮਾਜ ਦੇ ਵਿੱਚ ਇੱਕ ਗਰੁੱਪ ਦੇ ਹੱਥ 'ਚ ਤਾਕਤ ਆਉਂਦੀ ਹੈ, ਜਾਂ ਕੋਈ ਵੀ ਸੁਸਾਇਟੀ ਦਾ ਹਿੱਸਾ ਐਆਸ਼ੀ ਔਰ ਦੂਸਰਿਆਂ ਦੇ ਵਿੱਚ ਜਿਹੜਾ ਉਹ ਆਪਣੇ ਆਪ ਨੂੰ ਗਾੜਨਾ ਸ਼ੁਰੂ ਕਰ ਦਿੰਦਾ, ਤੇ ਫਿਰ ਉਹ ਸਮਾਜ ਥੱਲੇ ਨੂੰ ਜਾਂਦਾ। ਔਰ ਉਹ ਜ਼ਮਾਨਾ ਸੀ ਕਿ ਸਿਟੀ ਸਟੇਟਸ ਦਾ ਕਨਸੈਪਟ ਸੀ, ਏਥਨਸ ਦੇ ਵਿੱਚ ਉਹ ਬੈਠਾ ਸੀ ਜੀ, ਔਰ ਉਹ ਤੁਰਦਾ ਫਿਰਦਾ, ਨੌਜਵਾਨਾਂ ਦੀ ਢਾਣੀ ਉਹਦੇ ਦੁਆਲੇ ਆ ਜਾਂਦੀ ਸੀ, ਉਹ ਸਾਰਿਆਂ ਨੂੰ ਉਹ ਇਨੀਸ਼ੀਏਟ ਕਰਦਾ ਸੀ, ਡਾਇਲੌਗ, ਗੱਲਬਾਤ ਸ਼ੁਰੂ ਕਰਦਾ ਸੀ, ਔਰ ਫਿਰ ਸਾਰੇ ਜਿਹੜੇ ਨੇ ਆਪਣੇ ਆਪਣੇ ਵਿਚਾਰ ਦਿੰਦੇ ਸੀ। ਉਹ ਫਿਰ ਇੱਕ ਸਿਆਣੇ ਟੀਚਰ ਦੀ ਤਰ੍ਹਾਂ ਆਪਣੇ ਵਿਚਾਰ ਜਿਹੜੇ ਨੇ ਉਹਦੇ ਨਾਲ ਉਹਨਾਂ ਨੂੰ ਸੰਕੋਚਦਾ ਸੀ, ਪਰ ਉਹ ਖਿਆਲਾਂ ਦੀ ਲੜੀ ਬੰਦ ਨਹੀਂ ਸੀ ਕਰਦਾ। ਸੋ ਜ਼ਾਹਿਰ ਹੈ ਕਿ ਉਸ ਵਿਚਾਰਾਂ ਦੇ ਆਦਾਨ ਪ੍ਰਦਾਨ ਨੇ ਇਸ ਐਗਜ਼ਿਸਟਿੰਗ ਸਿਸਟਮ ਜਿਹੜਾ ਉੱਥੇ ਸੀ ਉਹਦੇ ਖਿਲਾਫ ਤਬਦੀਲੀ ਦੀ ਹਵਾ ਬੰਨੀ, ਹਵਾ ਲਿਆਂਦੀ। ਨਤੀਜੇ ਦੇ ਤੌਰ ਤੇ ਫਾਈਨਲੀ ਜਿਹੜਾ ਸੁਕਰਾਤ ਨੂੰ ਫੜ ਲਿਆ ਗਿਆ, ਉਸ ਦੇ ਉੱਤੇ ਮੁਕੱਦਮਾ ਚੱਲਿਆ, ਟ੍ਰਾਇਲ ਚੱਲਿਆ। ਔਰ ਦਿਲਚਸਪ ਜਦੋਂ ਅਸੀਂ ਸੱਚ ਨੂੰ ਫਾਂਸੀ ਕਹਿੰਦੇ ਹਾਂ ਤਾਂ ਉਸ ਟ੍ਰਾਇਲ ਦਾ ਲੋਭੇ ਲੁਭਾਵ ਇਹ ਸੀ ਕਿ ਵੀ ਇਹ ਆਪਣੇ ਖਿਆਲਾਂ ਦੇ ਨਾਲ ਜਿਹੜੇ ਯੰਗ ਇਨਕਰਪਟੇਬਲ ਮਾਈਂਡਸ ਨੇ ਉਹਨਾਂ ਨੂੰ ਕਰਪਟ ਕਰਦਾ, ਕਿ ਇਹ ਆਪਣੇ ਖਿਆਲਾਂ ਦੇ ਨਾਲ ਜਿਹੜਾ ਨੌਜਵਾਨਾਂ ਦੇ ਵਿੱਚ ਜਿਹੜਾ ਉਹ ਖਰਾਬੀ ਪੈਦਾ ਕਰ ਰਿਹਾ ਜੀ। ਔਰ ਜ਼ਾਹਰ ਹੈ ਕਿ ਸੁਕਰਾਤ ਨੂੰ ਜਿਹੜਾ ਉਹ ਸਜ਼ਾਏ ਮੌਤ ਦਿੱਤੀ ਗਈ, ਜ਼ਹਿਰ ਦਾ ਪਿਆਲਾ
ਦਿੱਤਾ ਗਿਆ, ਜਿਹੜਾ ਉਹਨੇ ਜਿਹੜਾ ਹੱਸ ਕੇ ਪੀਤਾ, ਇਸ ਲਈ ਉਹਦਾ ਨਾਂ ਵੀ ਉਹਨੂੰ ਯਾਦ ਕੀਤਾ ਜਾਂਦਾ। ਪਰ ਜਿਹੜੀ ਗੱਲ ਅੱਜ ਵੀ, ਔਰ ਜਦੋਂ ਉਹਦਾ ਫਾਈਨਲ ਟਰਾਇਲ ਹੋਇਆ ਔਰ ਉਹਨੂੰ ਸਜ਼ਾ ਵੀ ਸੁਣਾਈ ਗਈ, ਉਹਨੇ ਬੜੀ ਖੁਸ਼ੀ ਦੇ ਨਾਲ ਕਿਹਾ, ਉਹਨੇ ਕਿਹਾ ਜੀ ਮੈਨੂੰ ਕਬੂਲ ਹੈ, ਕਿਉਂਕਿ ਮੈਂ ਇਸ ਸੱਚ ਦੇ ਲਈ ਜੋ ਮੈਂ ਯਕੀਨ ਕਰਦਾ ਉਸ 'ਚ, ਪਰ ਮੈਨੂੰ ਭਵਿੱਖ 'ਚ ਦੁੱਖ ਹੋਏਗਾ, ਕਿਉਂਕਿ ਮੈਂ ਆਪਣੇ ਸ਼ਹਿਰ ਨੂੰ ਪਿਆਰ ਕਰਦਾ, ਮੈਂ ਆਪਣੇ ਲੋਕਾਂ ਨੂੰ ਪਿਆਰ ਕਰਦਾ, ਮੈਂ ਤੁਹਾਨੂੰ ਪਿਆਰ ਕਰਦਾ। ਜਦੋਂ ਭਵਿੱਖ ਦੇ ਵਿੱਚ ਇਸ ਏਥਨਸ ਸ਼ਹਿਰ ਦੀ ਗੱਲ ਹੋਏਗੀ ਜੀ, ਔਰ ਇਹ ਗੱਲ ਸਾਹਮਣੇ ਆਏਗੀ ਕਿ ਵੀ ਇਸ ਸ਼ਹਿਰ ਵਾਲਿਆਂ ਨੇ ਇੱਕ ਬੇਗੁਨਾਹ ਆਦਮੀ ਨੂੰ ਸਿਰਫ ਆਪਣੇ ਵਿਚਾਰਾਂ ਕਰਕੇ ਜਿਹੜਾ ਉਹ ਮੌਤ ਦੀ ਸਜ਼ਾ ਦਿੱਤੀ, ਤੇ ਤੁਹਾਡੇ ਤੇ ਹਰਫ ਆਏਗਾ, ਤੁਹਾਡੀ ਨਿੰਦਿਆ ਹੋਏਗੀ, ਤੁਹਾਨੂੰ ਕੰਡੈਮ ਕੀਤਾ ਜਾਏਗਾ, ਤੇ ਉਦੋਂ ਵੀ ਮੈਨੂੰ ਦੁੱਖ ਹੋਏਗਾ, ਕਿਉਂਕਿ ਮੈਂ ਤੁਹਾਨੂੰ ਤੇ ਆਪਣੇ ਸ਼ਹਿਰ ਨੂੰ ਪਿਆਰ ਕਰਦਾ। ਔਰ ਅੱਜ ਅਸੀਂ ਦੇਖਦੇ ਹਾਂ ਕਿ 2500 ਸਾਲ ਬਾਅਦ ਵੀ ਇਹ ਇੱਕ ਅਲਟੀਮੇਟ ਟਰੂਥ ਹੈ ਕਿ ਜਿਹੜੇ ਲੋਕ, ਔਰ ਇਸੇ ਲਈ ਸੁਕਰਾਤ ਔਰ ਸੱਚ ਦੀ ਗੱਲ, ਔਰ ਸੱਚ ਨੂੰ ਫਾਂਸੀ, ਸੱਚ ਨੂੰ ਜ਼ਹਿਰ ਦਾ ਪਿਆਲਾ, ਸੱਚ ਨੂੰ ਮੌਤ, ਇਹ ਇੱਕ ਸਿਨੋਨਿਮਸ ਬਣ ਗਏ, ਸਮਰਥਕ ਸ਼ਬਦ ਬਣ ਗਏ, ਕਿਉਂਕਿ ਜਦੋਂ ਕੋਈ ਸੱਚ ਦੇ ਲਈ ਖਲੋਂਦਾ ਔਰ ਫਿਰ ਉਸ ਸੱਚ ਦੇ ਆਸ਼ਿਕ ਜਿਹੜੇ ਨੇ ਉਹ ਸੂਲੀ ਵੀ ਚੜ੍ਹਦੇ ਨੇ, ਜ਼ਹਿਰ ਦਾ ਪਿਆਲਾ ਵੀ ਪੀਂਦੇ ਨੇ, ਪਰ ਉਹ ਉਹਨਾਂ ਨੂੰ ਜਿਹੜਾ ਆਪਣੇ ਨਿਸ਼ਾਨੇ ਤੋਂ ਥੜਕਾਉਂਦਾ ਨਹੀਂ। ਔਰ ਜੇ ਅਸੀਂ ਸਿੱਖੀ ਦੀ ਗੱਲ ਕਰੀਏ, ਜਿੱਥੇ ਕੱਲ ਅਸੀਂ ਵਿਚਾਰ ਨੂੰ ਲਿਆਂਦਾ ਸੀ ਕਿ ਕਿਵੇਂ ਗੁਰੂ ਨਾਨਕ ਸਾਹਿਬ ਦੀ ਆਮਦ ਦੇ ਨਾਲ ਅਲਾਮਾ ਇਕਬਾਲ ਦੇ ਸ਼ਬਦਾਂ 'ਚ, ਜਿਨ੍ਹਾਂ ਨੇ ਉਹਨਾਂ ਦੇ ਲਈ ਸ਼ਬਦ ਗੁਰੂ ਨਾਨਕ ਸਾਹਿਬ ਲਈ ਜਿਹੜਾ ਉਹ ਸ਼ਬਦ ਇਸਤੇਮਾਲ ਕੀਤਾ, ਜਿਹੜਾ ਜਦੋਂ ਅਸੀਂ ਇਸਲਾਮ ਦੇ ਪਰਿਪੇਖ 'ਚ ਵੀ ਦੇਖਦੇ ਹਾਂ ਤੇ ਇਸ ਤੋਂ ਬਿਹਤਰ ਸ਼ਬਦ ਮਰਦ ਕਾਮਿਲ, ਫਿਰ ਉਠੀ ਆਖਰ ਸਦਾ तौहीद की पंजाब से हिंद को एक मर्द कामिल ने जगाया ख्वाब से। ਹੁਣ ਇਹ ਮਰਦ ਕਾਮਿਲ ਦੀ ਗੱਲ, ਔਰ ਜਦੋਂ ਅਸੀਂ ਜੂਨ 84 ਦੇ ਘੱਲੂਘਾਰੇ ਦੀ ਗੱਲ ਕਰਦੇ ਹਾਂ ਤਾਂ ਫਿਰ ਉਸ ਮਰਦ ਕਾਮਿਲ ਦੇ ਮੈਸੇਜ ਦੇ ਨਾਲ, ਉਹਨਾਂ ਤਾਜ਼ਾ ਵਿਚਾਰਾਂ ਦੇ ਨਾਲ, ਉਹ ਆਈਡੀਆਜ਼ ਜਿਹੜੇ ਕਿ ਉਸ ਸਮਾਜ ਦੇ ਵਿੱਚ ਜਿਹੜਾ 4000 ਸਾਲ ਦੀ ਰਿਗਵੇਦ ਦੇ ਨਾਲ ਜਿਹੜੀ ਸ਼ੁਰੂ ਹੋਈ ਬ੍ਰਾਹਮਣਵਾਦ ਦੀ ਵਿਚਾਰਧਾਰਾ, ਜਿਹੜੀ ਜ਼ਾਤ-ਪਾਤ ਦੀਆਂ ਵੰਡੀਆਂ ਪਾਉਂਦੀ ਸੀ ਜੀ, ਜਿਹੜੀ ਊਚ ਨੀਚ ਪੈਦਾ ਕੀਤਾ, ਜਿਸ ਨੇ ਛੂਆ ਛੂਤ ਪੈਦਾ ਕੀਤਾ, ਜਿਸ ਨੇ ਔਰਤ ਨੂੰ ਸ਼ੂਦਰ ਬਣਾਇਆ, ਜਿਸ ਨੇ ਆਮ ਲੋਕਾਂ ਤੋਂ ਐਜੂਕੇਸ਼ਨ ਦਾ ਹੱਕ ਖੋਹ ਲਿਆ। ਔਰ ਇਸ ਕਿਸਮ ਦੇ ਮਨੂ ਸਮ੍ਰਿਤੀ ਦੇ ਆਰਡਰ ਨੇ ਕਿ ਜੇ ਸ਼ੂਦਰ ਦੇ ਕੰਨ 'ਚ ਵੇਦ ਦਾ ਮੰਤਰ ਪਏ ਜਾਂ ਉਹ ਕੋਸ਼ਿਸ਼ ਕਰੇ ਕਿ ਉਸ ਨੂੰ ਮੰਤਰ ਸੁਣੇ, ਤੇ ਸਿੱਕਾ ਪਿਘਲਾ ਕੇ ਉਹਦੇ ਕੰਨਾਂ 'ਚ ਪਾ ਦਿਓ। ਫਿਰ ਉਸੇ ਹੀ ਮਨੂ ਸਮ੍ਰਿਤੀ ਦਾ ਆਦੇਸ਼ ਹੈ ਕਿ ਵੀ ਜੇ ਸ਼ੂਦਰ ਵੇਦ ਮੰਤਰ ਦਾ ਉਚਾਰਨ ਕਰੇ ਤੇ ਉਸ ਦੀ ਜੀਭ ਕੱਟ ਦਿਓ। ਹੁਣ ਇੱਕ ਪਾਸੇ ਇਹ ਸੀ ਜਿੱਥੇ ਕਿ ਇੱਕ ਸੁਸਾਇਟੀ ਨੇ ਪਰਮਾਨੈਂਟ ਸਲੇਵ ਬਣਾ ਦਿੱਤੇ, ਔਰਤ ਨੂੰ ਨਰਕ ਦੁਆਰੀ, ਤਿਰਸਕਾਰ ਯੋਗ ਔਰ ਪਤਾ ਨਹੀਂ ਕੀ ਵਿਸ਼ੇਸ਼ਣ ਜਿਹੜੇ ਨੇ, ਔਰ ਉਸ ਨੂੰ ਗੱਲ ਇਹੀ ਨਹੀਂ ਸੀ ਕਿ ਵੀ ਇਹ ਗੱਲ ਮਨੂ ਨੇ ਕਹੀ। ਜਦੋਂ ਅਸੀਂ ਗੋਸਵਾਮੀ ਤੁਲਸੀਦਾਸ, ਜਿਨ੍ਹਾਂ ਦਾ ਰਚਿਤ ਰਾਮਚਰਿਤ ਮਾਨਸ, ਜਿਹਨੂੰ ਅਸੀਂ ਤੁਲਸੀ ਰਾਮਾਇਣ ਕਹਿੰਦੇ ਹਾਂ, ਕਰੋੜਾਂ ਘਰਾਂ ਦੇ ਵਿੱਚ ਪੜ੍ਹਿਆ ਜਾਂਦਾ, ਉਹ ਵੀ ਇਸ ਗੱਲ ਦਾ ਆਦੇਸ਼ ਦਿੰਦੇ ਨੇ ਕਿ ਭਾਈ ਢੋਰ, ਸ਼ੂਦਰ ਔਰ ਨਾਰੀ तीनों ताड़न के अधिकारी, कि भाई ये शूदरां नूं, ढोल नूं और औरत नूं इहनूं मारना चाहिए, ये ताड़न दे अधिकारी ने। ਹੁਣ ਇਸ ਵਿਚਾਰਧਾਰਾ ਦੀ ਜਦੋਂ ਅਸੀਂ ਆਈਡੀਆਜ਼ ਦੀ ਗੱਲ ਕਰਦੇ ਹਾਂ, ਔਰ ਇਹ ਗੱਲ ਦੇਖਣ ਵਾਲੀ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਦੀ ਆਮਦ ਹੁੰਦੀ ਹੈ, ਪ੍ਰਕਾਸ਼ਮਾਨ ਹੁੰਦੇ ਨੇ ਗੁਰੂ ਨਾਨਕ ਸਾਹਿਬ, ਦਿੱਲੀ ਤਖਤ ਦੇ ਉੱਤੇ ਲੋਧੀ ਪਠਾਣਾ ਦਾ ਰਾਜ ਹੈ, 1469 ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, ਔਰ 1526 ਈਸਵੀ ਦੇ ਵਿੱਚ ਬਾਬਰ, ਜਿਹੜਾ ਕਿ ਉਜ਼ਬੇਕਿਸਤਾਨ ਅੱਜ ਉਜ਼ਬੇਕ ਹੈ, ਉਸ ਦਾ ਮੂਲ ਉਸ ਦੇ ਵਿੱਚ ਹੀ ਉਹਦੀ ਉਹ ਕਵਰ ਹੈ ਜੀ। ਬਾਬਰ ਜਿਹੜਾ ਉਹ 1526 ਦੇ ਵਿੱਚ ਹਮਲਾਵਰ ਹੁੰਦਾ ਔਰ ਫਾਈਨਲ ਲੜਾਈ ਤੋਂ ਬਾਅਦ ਹਰਾ ਕੇ ਜਿਹੜਾ ਉਹਨਾਂ ਨੂੰ, ਅਫਗਾਨਾਂ ਨੂੰ, ਲੋਧੀ ਪਠਾਣਾ ਨੂੰ ਦਿੱਲੀ ਤਖਤ ਤੇ ਬੈਠਦਾ। ਹੁਣ ਇਹ ਉਹ ਪੀਰੀਅਡ ਹੈ ਕਿ ਉਸ ਤੋਂ ਬਹੁਤ ਪਹਿਲਾਂ ਉਸ ਧਰਤੀ ਦੇ ਉੱਤੇ ਮਹਿਮੂਦ ਗਜ਼ਨਵੀ ਦੇ ਨਾਲ ਹਮਲਿਆਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਔਰ ਲੋਧੀਆਂ ਦੀ ਵਿਰਾਸਤ ਮੁਹੰਮਦ ਗੌਰੀ ਤੋਂ ਸ਼ੁਰੂ ਹੁੰਦੀ ਹੈ। ਹੁਣ ਉਸ ਪੀਰੀਅਡ 'ਚ ਜਿੱਥੇ ਕਿ ਇੱਕ ਪਾਸੇ ਇਹ ਬੋਧੀ ਵਿਚਾਰਧਾਰਾ ਹੈ ਜਿਹੜੀ ਬਿਲਕੁਲ ਡੈਡ, ਲੋਕਾਂ ਦੇ ਅੰਦਰੋਂ ਉਹਨਾਂ 'ਚ ਸਵੈਮਾਨ ਵੀ ਖਤਮ ਕਰ ਦਿੰਦੀ ਹੈ ਜੀ, ਦੂਸਰੇ ਪਾਸੇ ਜਿਹੜੇ ਹਮਲਾਵਰ ਨੇ ਤੁਰਕ, ਜ਼ਾਹਰ ਹੈ ਵੀ ਉਹਨਾਂ ਨੇ ਤਾਂ ਜੇ ਆਪਣੇ, ਉਹਨਾਂ ਨੇ ਕੋਈ ਹਿੰਦੂਆਂ ਤੋਂ ਤਾਂ ਨਹੀਂ ਦਿੱਲੀ ਦਾ ਤਖਤ ਲਿਆ, ਉਹਨਾਂ ਨੇ ਲੋਧੀ ਪਠਾਣਾ ਤੋਂ ਲਿਆ ਜਿਹੜੇ ਮੁਸਲਮਾਨ ਸਨ,
ਤੇ ਜੋ ਕੁਝ ਉਹਨਾਂ ਨੇ ਫਿਰ ਉਹਨਾਂ ਪਠਾਣਾਂ ਦੇ ਨਾਲ ਕੀਤਾ, ਉਹਨਾਂ ਦੇ ਟੱਬਰਾਂ ਨਾਲ ਕੀਤਾ, ਉਹਨਾਂ ਦੇ ਸ਼ਹਿਜ਼ਾਦਿਆਂ ਨਾਲ ਕੀਤਾ, ਉਹ ਇੱਕ ਵੱਖਰਾ ਚੈਪਟਰ ਹੈ। ਸੋ ਹਮਲਾਵਰ ਹਮਲਾਵਰ ਹੁੰਦਾ ਹੈ, ਜੇਤੂ ਜੇਤੂ ਹੁੰਦਾ। ਹੁਣ ਉਸ ਸਾਰੇ ਦੌਰ ਦੇ ਵਿੱਚ ਬੁਲੰਦ ਆਵਾਜ਼ ਜਿਹੜੀ ਇੱਕ ਨਵਾਂ ਆਈਡੀਆ ਉਸ ਸੁਸਾਇਟੀ ਤੇ, ਔਰ ਇਹ ਜਿਹੜਾ ਟਕਰਾਅ ਸੀ ਦੋ ਸਕੂਲ ਆਫ ਥਾਟਸ ਦਾ, ਜਿਸ ਦੇ ਵਿੱਚ ਆਲਰੇਡੀ ਇਸਲਾਮ ਦੀ ਆਮਦ ਉਸ ਧਰਤੀ ਤੇ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਲਗਭਗ 5-6 ਸਦੀਆਂ ਪਹਿਲਾਂ ਜਿਹੜੀ ਹੈ ਉਹ ਹੋ ਚੁੱਕੀ ਸੀ, ਰਾਦਰ ਜ਼ਿਆਦਾ 700-800 ਸਾਲ ਪਹਿਲਾਂ ਹੋ ਚੁੱਕੀ ਸੀ ਜੀ। ਔਰ ਉੱਥੇ ਗੁਰੂ ਨਾਨਕ ਸਾਹਿਬ ਦੀ ਆਵਾਜ਼ ਜਿਹੜੀ ਹੈ ਉਹ ਫਰੈਸ਼ ਏਅਰ ਹੈ, ਜਿਹਦੇ ਵਿੱਚ ਗੁਰੂ ਸਾਹਿਬ ਨੇ, ਔਰ ਜਦੋਂ ਭਾਈ ਗੁਰਦਾਸ ਜੀ ਨੇ ਬਿਆਨਿਆ ਗੁਰੂ ਨਾਨਕ ਸਾਹਿਬ ਦੀ ਆਮਦ ਨੂੰ ਔਰ ਉਸ ਤੋਂ ਪਹਿਲਾਂ ਹਾਲ ਕੀ ਸੀ, ਸੋ ਉਹਨਾਂ ਨੇ ਲੰਬੀ ਉਹਨਾਂ ਦੀ ਵਾਰ ਹੈ, ਮੈਂ ਸਮਾਂ ਸੀਮਾ ਰੱਖ ਕੇ ਕਰਕੇ ਵੇਰ ਵਿੱਚ ਨਹੀਂ ਜਾਵਾਂਗਾ। ਉਹਨਾਂ ਨੇ ਫਰਮਾਇਆ ਕਿ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ, ਸਿਰੋਂ ਨਾ ਮਿੱਟੇ ਆਵਣ ਜਾਣੇ। ਟਰੂਥ ਕੈਜੂਅਲਟੀ ਬਣ ਗਈ। ਹੁਣ ਲੋਕ ਸੱਚ ਦੀ ਭਾਲ 'ਚ ਹੁੰਦੇ ਨੇ ਹਮੇਸ਼ਾ, ਅਸੀਂ ਵੀ ਲੱਭਦੇ ਹਾਂ ਸੱਚ ਕੀ ਹੈ, ਜੀਵਨ ਦਾ ਸੱਚ ਕੀ ਹੈ, ਔਰ ਉੱਥੇ ਸੱਚ ਕੈਜੂਅਲਟੀ ਬਣਦਾ। ਔਰ ਜਿਹੜੀ ਐਗਜ਼ਿਸਟਿੰਗ ਵਿਚਾਰਧਾਰਾ ਹੈ ਬ੍ਰਾਹਮਣਵਾਦ ਦੀ, ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਲਾਲਾ ਦੌਲਤ ਰਾਏ ਜਿਹੜਾ ਇੱਕ ਪੱਕਾ ਆਰੀਆ ਸਮਾਜੀ ਸੀ, ਉਹਨੇ ਇੱਕ ਕਿਤਾਬ ਲਿਖੀ ਹੈ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ। ਹਾਲਾਂਕਿ ਉਸ ਕਿਤਾਬ 'ਚ ਬਹੁਤ ਸਾਰੀਆਂ ਗਲਤੀਆਂ ਨੇ, ਪਰ ਮੈਂ ਇੱਕ ਪੁਆਇੰਟ ਵੱਲ ਇਸ਼ਾਰਾ ਇਹ ਦਵਾਉਣਾ ਚਾਹਾਂਗਾ ਕਿ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ 'ਚ ਲਾਲਾ ਦੌਲਤ ਰਾਏ ਕਹਿੰਦੇ ਨੇ ਵੀ ਕੀ ਕਾਰਨ ਹੈ ਕਿ ਬ੍ਰਾਹਮਣਵਾਦ 'ਚ ਯਕੀਨ ਰੱਖਣ ਵਾਲਿਆਂ ਨੇ ਜਾਂ ਉਸ ਵਿਚਾਰਧਾਰਾ ਵਾਲਿਆਂ ਨੇ ਜਿੰਨਾ ਖਤਰਾ ਸਿੱਖੀ ਤੋਂ ਸਮਝਿਆ ਉਹਨਾਂ ਨੇ ਇਸਲਾਮ ਤੋਂ ਵੀ ਨਹੀਂ ਸਮਝਿਆ, ਔਰ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਕਿਵੇਂ ਜਿਹੜੀ ਸਿੱਖ ਵਿਚਾਰਧਾਰਾ ਦੀ ਵਿਰੋਧਤਾ ਕੀਤੀ ਜੀ। ਫਿਰ ਉਹਨਾਂ ਨੇ ਇਹੀ ਸਵਾਲ ਕਰਕੇ ਉਹਦਾ ਜਵਾਬ ਵੀ ਕਿਤੇ ਜਾ ਕੇ ਦਿੱਤਾ। ਉਹਨਾਂ ਨੇ ਕਿਹਾ ਵੀ ਇਸਲਾਮ ਨੂੰ ਮੰਨਣ ਵਾਲੇ ਹਮਲਾਵਰ ਜਿਹੜੇ ਆਏ, ਉਹਨਾਂ ਨੇ ਇਹਨਾਂ ਦੀ ਪੋਲੀਟੀਕਲ ਪਾਵਰ ਤਾਂ ਖਤਮ ਕਰ ਦਿੱਤੀ, ਤਖਤ ਤੇ ਵੀ ਬਹਿ ਗਏ, ਲੇਕਿਨ ਜਿਹੜਾ ਹਿੰਦੂ ਸਮਾਜ ਦੇ ਵਿੱਚ ਬ੍ਰਾਹਮਣਵਾਦ ਦੀ ਸਰਵਉੱਚਤਾ ਸੀ ਕਿ ਉਹ ਸਭ ਤੋਂ ਉੱਚੇ ਜਿਹੜੇ ਪਾਇਦਾਨ ਤੇ ਬੈਠੇ ਨੇ ਜੀ, ਉਹਨੂੰ ਉਹਨਾਂ ਨੇ ਨਹੀਂ ਛੇੜਿਆ। ਉਹਨਾਂ ਦੀ ਜਿਹੜੀ ਅੰਦਰੂਨੀ ਸੀ ਉਹਦੇ 'ਚ ਬ੍ਰਾਹਮਣ ਦੀ ਜਿਹੜੀ ਸਰਵਉੱਚਤਾ ਉਹ ਮੇਨਟੇਨ ਰਹੀ, ਔਰ ਉਹਦੇ ਆਪਣੇ ਸਮਾਜ ਦੇ ਵਿੱਚ, ਹਿੰਦੂ ਸਮਾਜ ਦੇ ਵਿੱਚ ਉਸ ਦੇ ਜਿਹੜੇ ਸਾਰੇ ਹੱਕ ਵੀ ਸੀ, ਉਸ ਦਾ ਰੁਤਬਾ ਵੀ ਮੇਨਟੇਨ ਰਿਹਾ। ਉਹਨਾਂ ਨੇ ਕਿਹਾ ਵੀ ਇਸ ਦੇ ਉਲਟ ਜਿਹੜੀ ਸਿੱਖ ਵਿਚਾਰਧਾਰਾ ਸੀ ਗੁਰੂ ਨਾਨਕ ਸਾਹਿਬ ਦੀ, ਉਹਨਾਂ ਨੇ ਬ੍ਰਾਹਮਣਵਾਦ ਦੇ ਉਸ ਪਹਿਲੂ ਦੇ ਉੱਤੇ ਵਾਰ ਕੀਤਾ ਜਿਹੜਾ ਵਰਣ ਆਸ਼ਰਮ ਦਾ ਸੀ। ਔਰ ਵਰਣ ਆਸ਼ਰਮ ਦਾ ਜਦੋਂ ਸੰਗਤ ਔਰ ਪੰਗਤ ਦਾ ਕਨਸੈਪਟ ਦਿੱਤਾ ਕਿ ਭਾਈ ਸਾਰੇ ਰਲ ਕੇ ਬੈਠੋ ਜੀ, ਆ ਕੇ ਉਸ ਰੱਬ ਦੇ ਗੁਣ ਗਾਓ, ਪੰਗਤ ਆ ਕੇ ਸਾਰੇ ਲੰਗਰ ਛਕੋ। ਗੁਰੂ ਅਮਰਦਾਸ ਜੀ ਨੇ ਪਹਿਲੇ ਪੰਗਤ ਪਾਛੇ ਸੰਗਤ ਦਾ ਦਿੱਤਾ, ਸਰੋਵਰ ਬਣੇ ਕਿ ਭਾਈ ਇਕੱਠੇ ਨਹਾਓ। ਫਿਰ ਅਸੀਂ ਦੇਖਦੇ ਹਾਂ ਵੀ ਹਰਮੰਦਰ 4 ਦਰਵਾਜ਼ੇ ਕਿ ਭਾਈ ਸਾਰਿਆਂ ਲਈ ਖੁੱਲ੍ਹਾ। ਗੁਰੂ ਗ੍ਰੰਥ ਸਾਹਿਬ 'ਚ ਗੁਰੂ ਸਾਹਿਬ ਨੇ ਆਪਣੇ ਨਾਲ ਇੱਕ ਪਾਸੇ ਮੁਸਲਮਾਨ ਨੂੰ ਬ੍ਰਾਹਮਣਵਾਦੀ ਵਿਚਾਰਧਾਰਾ ਨੇ ਮਲੇਛ ਚਲਾਨਿਆ ਹੋਇਆ, ਤੇ ਇਧਰ ਗੁਰੂ ਸਾਹਿਬ ਦੇ ਨਾਲ ਇਹੀ ਨਹੀਂ ਕਿ ਉਸ ਹਰਮੰਦਰ ਦੀ ਨੀਂਹ ਸਾਈਂ ਮੀਆਂ ਮੀਰ ਰੱਖਦੇ ਨੇ, ਉਸ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਵੀ ਗੁਰੂ ਸਾਹਿਬ ਦੇ ਨਾਲ ਬੈਠੇ ਨੇ। ਕਿੱਥੇ ਬ੍ਰਾਹਮਣਵਾਦ ਦੀ ਵਿਚਾਰਧਾਰਾ ਜੁਲਾਏ, ਚਮਾਰ, ਛੀਂਬੇ, ਨਾਈ, ਬੁਤਕਾਰੀ, ਕਿਸ ਕਿਸਮ ਦੇ ਜਿਹੜੇ ਜਾਤੀ ਸੂਚਕ ਸ਼ਬਦ ਨੇ ਉਹਨਾਂ ਦੇ ਲਈ। ਔਰ ਇੱਥੇ ਗੁਰੂ ਸਾਹਿਬ ਦੇ ਨਾਲ ਭਗਤ ਰਵਿਦਾਸ ਜੀ ਵੀ ਉਹਨਾਂ ਨੂੰ ਆਪਣੇ ਨਾਲ ਬਿਠਾਇਆ, ਭਗਤ ਕਬੀਰ ਜੀ ਨੂੰ ਬਿਠਾਇਆ, ਸਦਨਾ ਸੈਨ ਨੂੰ ਬਿਠਾਇਆ। ਔਰ ਇਹ ਜਿਹੜਾ ਰੈਵੋਲੂਸ਼ਨ ਹੈ, ਜਿਹੜੀ ਤਬਦੀਲੀ ਸੀ, ਇਹ ਉਹਨਾਂ ਦੇ ਲਈ, ਬ੍ਰਾਹਮਣਵਾਦ ਵਾਲਿਆਂ ਲਈ ਬਹੁਤ ਖਤਰਨਾਕ ਸੀ ਕਿ ਉਹਨਾਂ ਦਾ ਤਾਂ ਰੋਟੀ ਪਾਣੀ ਬੰਦ ਹੋ ਜਾਂਦਾ ਸੀ। ਜੇ ਸੰਗਤ ਪੰਗਤ ਹੈ, ਵਿਚੋਲੇ ਦੀ ਕੋਈ ਲੋੜ ਨਹੀਂ ਹੈ, ਜਨਮ ਤੋਂ ਮਰਨ ਤੱਕ ਬ੍ਰਾਹਮਣ ਦੀਆਂ ਇਸ ਕਿਸਮ ਦੀਆਂ ਰਸਮਾਂ ਨੇ ਕਿ ਤੁਸੀਂ ਮਰਨ ਤੋਂ ਬਾਅਦ ਵੀ ਛਟਕਾਰਾ ਨਹੀਂ ਪਾਉਂਦੇ। ਤੁਸੀਂ ਕਦੇ ਜਾ ਕੇ ਦੇਖੋ ਹਰਿਦੁਆਰ, ਔਰ ਮੈਨੂੰ ਮੌਕਾ ਬਣਿਆ ਆਪਣੇ ਬਚਪਨ 'ਚ ਦੇਖਣ ਦਾ ਕਿ ਕਿਵੇਂ ਕਿਸ ਹੱਦ ਤੱਕ ਅੱਜ ਵੀ ਕਿੰਨੀ ਐਕਸਪਲੋਇਟੇਸ਼ਨ ਹੈ ਕਾਮਨ ਬੰਦੇ ਦੀ। ਫਿਰ ਉਸ ਤੋਂ ਬਾਅਦ ਸਰਾਧ, ਪਿੰਡ ਭਰਾਣੇ ਔਰ ਪੂਰਵਜਾਂ ਤੱਕ ਜਾਣਾ ਕੋਈ ਛੱਡਦੇ ਥੋੜੀ ਨੇ। ਔਰ ਇਸ ਸਾਰੇ ਚੋਂ ਇੱਕ ਸਿੰਪਲ ਉਹ ਥਾਟ ਨਿਕਲਿਆ ਜਿਸ ਨੂੰ ਅਸੀਂ ਸੁਖਮਣੀ ਸਾਹਿਬ 'ਚ ਪੜ੍ਹਦੇ ਹਾਂ ਕਿ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਸਿੰਪਲ ਗੱਲ ਕਿ ਭਾਈ ਜਿਸ ਰੱਬ ਨੇ ਪੈਦਾ ਕੀਤਾ ਉਹਨੂੰ ਯਾਦ ਰੱਖੋ ਔਰ ਚੰਗੇ ਕੰਮ ਕਰੋ। ਔਰ ਇਸੇ ਤਰ੍ਹਾਂ ਜਦੋਂ ਗੱਲ ਇੱਕ ਪਾਸੇ ਵਿਹਲੜਪਣਾ ਸੀ, ਕੋਈ ਸੰਨਿਆਸੀ ਉੱਚਾ ਹੈ, ਕੋਈ ਦੂਜਾ ਉੱਚਾ ਹੈ, ਤੇ ਇੱਥੇ ਮੈਸੇਜ ਹੈ ਘਾਲ ਖਾਏ
किछ हथों दे नानक राह पछाणे से, कि भाई किरत करनी है, नाम जपो, किरत करो, वंड छको। सो ਜ਼ਾਹਰ है कि गुरु नानक साहब की विचारधारा और पहला चैलेंज इस ब्राह्मणवाद के थॉट ਨੂੰ ਜਦੋਂ गुरु नानक साहब 10 ਜਾਂ 11 ਸਾਲ ਦੀ ਉਮਰ ਦੇ ਨੇ ਉਹ ਨਨਕਾਣਾ ਸਾਹਿਬ ਦੀ ਧਰਤੀ ਤੇ ਜਦੋਂ ਉਹਨਾਂ ਦੇ ਪਰਿਵਾਰ ਨੇ ਵੱਡਾ ਇਕੱਠ ਸੱਦਿਆ ਕਿ ਉਹਨਾਂ ਦੀ ਨੂੰ ਜਿਹੜਾ ਜਨੇਊ ਪਾਉਣਾ ਹੈ, ਜਿਹਨੂੰ ਯੱਗਉਪਵੀਤ ਕਹਿੰਦੇ ਨੇ, ਤੇ ਗੁਰੂ ਸਾਹਿਬ ਨੇ ਪੰਡਤ ਜੀ ਦਾ ਹੱਥ ਫੜ ਲਿਆ। ਉਹਨਾਂ ਨੇ ਕਿਹਾ ਜੀ ਕਿ ਵੀ ਤੁਸੀਂ ਇਸ ਦਾ ਕੀ ਮਤਲਬ ਹੈ? ਉਹਨਾਂ ਨੇ ਕਿਹਾ ਜੀ ਇਹ ਸਾਡੀ ਕੁੱਲ ਰੀਤ ਹੈ ਔਰ ਜੋ ਵੀ ਉਹਨਾਂ ਨੇ ਬਿਆਨ ਕੀਤਾ। ਉਹਨਾਂ ਨੇ ਕਿਹਾ ਵੀ ਇਹਦੇ ਨਾਲ ਜਿਹੜੇ ਤੁਸੀਂ ਸਾਰੇ ਇਸ ਕਿਸਮ ਦੇ ਕਰਮ ਕਰਨ ਵਾਲੇ ਹੋ, ਤੁਹਾਡਾ ਜੀਵਨ ਕੀ ਹੈ ਜੀ? ਤੁਹਾਡਾ ਬੇਸਿਕਲੀ ਜਨੇਊ ਡਿਸਕ੍ਰਿਮੀਨੇਟਰੀ ਹੈ, ਸ਼ੂਦਰ ਨੂੰ ਜਨੇਊ ਨਹੀਂ ਪਾਇਆ ਜਾਂਦਾ, ਔਰਤ ਨੂੰ ਜਨੇਊ ਨਹੀਂ ਪਾਇਆ ਜਾਂਦਾ। ਫਿਰ ਹਰ ਇੱਕ ਦੇ ਮੌਸਮ ਵੱਖਰੇ ਨੇ ਬਾਕੀ ਜ਼ਾਤਾਂ ਦੇ ਲਈ। ਔਰ ਜਿਹੜੇ ਤੁਸੀਂ ਜਨੇਊ ਪਾਉਣ ਵਾਲੇ ਹੋ, ਤੁਹਾਡਾ ਕਿਰਦਾਰ ਕੀ ਹੈ? ਤੁਹਾਡੇ ਕੋਲ ਨਾ ਦਇਆ ਹੈ, ਨਾ ਸੰਤੋਖ ਹੈ, ਨਾ ਸੱਤ ਹੈ, ਨਾ ਜਤ ਹੈ। ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਘੱਤ। ਸੋ ਜਿਹੜੀ ਲੜਾਈ ਦੀ ਸ਼ੁਰੂਆਤ ਹੈ, ਜਿਸ ਦਾ ਇੱਕ ਫਾਈਨਲ ਪੜਾਅ ਜਾਂ ਫਾਈਨਲ ਅਟੈਕ ਦੇ ਨਾਲ ਟੋਟਲ ਵਾਰ ਦੀ ਜਿਹੜੀ ਸ਼ੁਰੂਆਤੀ ਡਗਾ ਜਿਹੜਾ ਸਟੇਟ ਪਾਵਰ ਵੱਲੋਂ ਜੂਨ 84 ਦੇ ਪਹਿਲੇ ਹਫ਼ਤੇ ਵੱਜਦਾ, ਇਹ ਲੜਾਈ ਉਸ ਦਿਨ ਹੀ ਵੇਜ ਹੋ ਗਈ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਪੰਡਤ ਜੀ ਦਾ ਹੱਥ ਫੜ ਲਿਆ ਕਿ ਇਹ ਮੈਂ ਜਨੇਊ ਨਹੀਂ ਪਾਉਣਾ ਹੈ। ਔਰ ਫਿਰ ਅਸੀਂ ਗੁਰੂ ਸਾਹਿਬ ਦੇ ਆਪਣੇ ਜੀਵਨ ਕਾਲ 'ਚ ਦੇਖੀਏ, ਅੱਜ ਵੀ ਜਦੋਂ ਤੁਸੀਂ ਬਟਾਲੇ ਜਾਓ, ਬਟਾਲੇ ਦੇ ਵਿੱਚ ਗੁਰਦੁਆਰਾ ਕੰਧ ਸਾਹਿਬ ਸਭਾਇਮਾਨ ਹੈ ਔਰ ਉਹਦਾ ਇਤਿਹਾਸ ਭਾਵੇਂ ਹੁਣ ਕੋਈ ਹੋਰ ਘੁਮਾ ਕੇ ਬਣਾਇਆ ਜਾਂਦਾ, ਲੇਕਿਨ ਹਕੀਕਤ ਇਹ ਹੈ ਕਿ ਜਦੋਂ ਗੁਰੂ ਸਾਹਿਬ ਲਗਭਗ 18 ਸਾਲ ਦੀ ਉਮਰ 'ਚ ਬਰਾਤ ਲੈ ਕੇ ਜੋ ਉਸ ਵੇਲੇ ਦੇ ਰਸਮੋ ਰਿਵਾਜ ਸਨ ਉਸ ਸ਼ਹਿਰ ਦੇ ਵਿੱਚ ਢੁਕੇ, ਸੋ ਜ਼ਾਹਰ ਹੈ ਕਿ ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤਾ ਸੀ ਕਿ ਜੇ ਉਹਨਾਂ ਨੇ ਜਨੇਊ ਦੀ ਰਸਮ ਤੋਂ ਇਨਕਾਰ ਕੀਤਾ ਸੀ ਤੇ ਫਿਰ ਵਰਣ ਆਸ਼ਰਮ ਦਾ ਦੂਸਰਾ ਅੱਗ ਨੂੰ ਪਵਿੱਤਰ, ਕਿ ਅੱਗ ਪਵਿੱਤਰ ਹੈ, ਫਿਰ ਇਹ ਅੱਗ ਦੇ ਦੁਆਲੇ। ਤੇ ਗੁਰੂ ਸਾਹਿਬ ਨੇ ਕਿਹਾ ਭਾਈ ਮੇਰੇ ਤਾਂ ਫਿਰ ਇੱਕ ਓਂਕਾਰ ਨਾਲ ਹੋਏ ਹੋਏ ਨੇ, ਮੈਂ ਤਾਂ ਵਿਆਹਿਆ ਹੋਇਆ ਉਸ ਦੇ ਨਾਲ। ਔਰ ਇਹ ਇੱਕ ਵੱਡਾ ਇਸ਼ੂ ਬਣਿਆ ਜਿਹਦੇ ਤੇ ਦੋਵੇਂ ਪਾਸੇ ਦੇ, ਕਿਉਂਕਿ ਕੁਲ ਪੁਰੋਹਿਤ ਤਾਂ ਨਾਲ ਹੀ ਹੁੰਦੇ ਸੀ ਉਸ ਵੇਲੇ, ਅਜੇ ਬਿਗਨਿੰਗ ਸੀ ਸਾਰਿਆਂ ਦੀ। ਸੋ ਮੁੱਕਦੀ ਗੱਲ ਜਦੋਂ ਉਹਨਾਂ ਨੂੰ ਇਹ ਲੱਗਾ ਕਿ ਬਈ ਇਹ ਤਾਂ ਸਾਡੀ ਧਰਮ ਹਾਨੀ ਹੋਏਗੀ, ਲੜਕੀ ਵਾਲਿਆਂ ਨੂੰ ਵੀ ਲੱਗਾ ਕਿ ਬਈ ਇਹ ਸਾਡੀ ਲੜਕੀ ਬੈਠੀ ਰਹਿ ਜਾਏਗੀ, ਇਹ ਵਿਆਹ ਪੜਾਉਣਗੇ ਹੀ ਨਹੀਂ ਪੰਡਤ, ਤੇ ਜੇ ਹੋਏਗਾ ਨਹੀਂ ਇਹ ਨਾ ਪੜਾਉਣ ਤੇ ਹੋਰ ਕਿਵੇਂ ਹੋਏਗਾ। ਫਿਰ ਇਹ ਸਾਜ਼ਿਸ਼ ਘੜੀ ਗਈ ਕਿ ਭਾਈ ਇਹ ਨਾ ਰਹੇ ਬਾਂਸ ਨਾ ਵਜੇ ਬੰਸਰੀ, ਇਹ ਜਿੱਥੇ ਬੈਠੇ ਨੇ ਇਹਨਾਂ ਦੇ ਉੱਤੇ ਤੁਸੀਂ ਕੰਧ ਸੁੱਟ ਦਿਓ ਔਰ ਇਹ ਜਿਹੜਾ ਕੰਮ ਹੀ ਮੁੱਕ ਜਾਏ। ਔਰ ਜਦੋਂ ਇਸ ਕਿਸਮ ਦੀ ਜਿਹੜੀ ਉਹਨਾਂ ਦੀ ਕੰਸਪੀਰੇਸੀ ਜਾਂ ਸਾਜ਼ਿਸ਼ ਸੀ, ਇੱਕ ਕੋਈ ਬਜ਼ੁਰਗ ਮਾਤਾ ਜਿਸ ਦਾ ਸੰਬੰਧ ਭੰਡਾਰੀ ਪਰਿਵਾਰ ਨਾਲ ਸੀ, ਉਸ ਦੇ ਕੰਨਾਂ 'ਚ ਪਈ, ਉਹ ਆ ਕੇ ਗੁਰੂ ਨਾਨਕ ਸਾਹਿਬ ਨੂੰ ਉਹਨੇ ਕਿਹਾ ਕਿ ਬੇਟਾ ਤੂੰ ਇੱਥੋਂ ਉੱਠ ਜਾ, ਇਹਨਾਂ ਨੇ ਤਾਂ ਤੇਰੇ ਉੱਤੇ ਕੰਧ ਸੁੱਟ ਦੇਣੀ। ਤੇ ਗੁਰੂ ਸਾਹਿਬ ਨੇ ਕਿਹਾ ਕਿ ਨਹੀਂ ਮਾਤਾ ਫਿਕਰ ਨਾ ਕਰੋ, ਇਹ ਕੰਧ ਨਹੀਂ ਕਿਤੇ ਜਾਂਦੀ ਤੇ ਕੋਈ ਨਹੀਂ, ਇਹਨਾਂ ਦੀਆਂ ਇਸ ਕਿਸਮ ਦੀਆਂ ਕੋਈ ਚਾਲਾਂ ਸਫਲ ਨਹੀਂ ਹੋਣਗੀਆਂ। ਸੋ ਮੈਂ ਇਹ ਸਮਝਦਾ ਹਾਂ ਵੀ ਇਹ ਜਿਹੜੀ ਗੱਲ ਗੁਰੂ ਨਾਨਕ ਦੀ ਉਮਤ ਨਾਲ ਜੂਨ ਦੇ ਪਹਿਲੇ ਹਫ਼ਤੇ 84 'ਚ ਹੋਈ, ਜਦੋਂ ਕਿ ਇਹਨਾਂ ਦੇ ਹੱਥ 'ਚ ਸਟੇਟ ਪਾਵਰ ਆਈ। ਦੇਖਣ ਵਾਲੀ ਗੱਲ ਇਹ ਹੈ ਕਿ ਇਸ ਸਾਰੇ ਪੀਰੀਅਡ 'ਚ 5 ਸਦੀਆਂ ਦੇ ਪੀਰੀਅਡ 'ਚ ਇਹਨਾਂ ਦੇ ਕੋਲ ਸਟੇਟ ਪਾਵਰ ਨਹੀਂ ਸੀ। ਪਹਿਲਾਂ ਲੋਧੀ ਪਠਾਨ ਸਨ ਉਸ ਵੇਲੇ, ਫਿਰ ਮੁਗਲ ਆ ਗਏ, ਮੁਗਲਾਂ ਤੋਂ ਬਾਅਦ ਪੰਜਾਬ 'ਚ ਸਿੱਖਾਂ ਦਾ ਰਾਜ ਆ ਗਿਆ ਜਿੰਨੀ ਕੁ ਦੇਰ ਰਹੇ, ਫਿਰ ਅੰਗਰੇਜ਼ ਆ ਗਏ ਔਰ ਇਹਨਾਂ ਕੋਲ ਪਹਿਲੀ ਵਾਰ ਸਟੇਟ ਪਾਵਰ ਆਈ। ਪਰ ਕਿਉਂਕਿ ਇਹ ਜਿਹੜੀ ਵਿਚਾਰਧਾਰਾ ਸੀ ਗੁਰੂ ਨਾਨਕ ਸਾਹਿਬ ਦੀ, ਜਿਸ ਨੂੰ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਮੀਰੀ ਪੀਰੀ ਔਰ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ ਅੰਮ੍ਰਿਤਧਾਰੀ ਰੂਪ 'ਚ 5 ਕਕਾਰੀ ਖਾਲਸਾ, ਔਰ ਇਹ ਉਹ ਪੀਰੀਅਡ ਸੀ ਕਿ ਜਦੋਂ ਫਿਰ ਫੁੱਲ ਬਲੂਮ ਇਹਨਾਂ ਨੂੰ ਸਮਝ ਆ ਗਈ ਕਿ ਹੁਣ ਇਹਨਾਂ ਦੇ ਹੱਥ ਤਲਵਾਰ ਵੀ ਹੈ ਔਰ ਇਹ ਲੜਾਈ ਦੇ ਰਸਤੇ ਤੇ ਨੇ। ਫਿਰ ਉਹਨਾਂ ਨੇ ਉਹੀ ਕੁਝ ਕੀਤਾ ਜੋ ਹੁੰਦਾ ਕਿ ਔਰੰਗਜ਼ੇਬ ਤੱਕ ਪਹੁੰਚ ਕਰਕੇ ਦਿੱਲੀ ਤਖਤ ਦੇ ਨਾਲ ਜਿਹੜੇ ਸਿੱਧੇ ਟਕਰਾਅ ਦਾ ਰਸਤਾ, ਔਰ ਜੇ 14 ਜੰਗਾਂ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ 'ਚ ਲੜੀਆਂ ਨੇ ਤੇ ਉਹਨਾਂ 'ਚ ਲਗਭਗ 12 ਜੰਗਾਂ ਜਿਹੜੀਆਂ ਨੇ ਉਹ 22 ਧਾਰ ਦੇ ਰਾਜਪੂਤ ਪਹਾੜੀ ਰਾਜਿਆਂ ਦੇ ਨਾਲ ਲੜੀਆਂ। ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਇਹ ਮਹਿਜ਼ ਜੂਨ 84 ਨੂੰ ਸਮਝਦੇ ਆ ਇੰਦਰਾ ਗਾਂਧੀ ਦਾ ਜਾਂ ਇੱਕ ਸਿੱਧੇ ਤੌਰ ਤੇ ਲਾ ਐਂਡ ਆਰਡਰ ਜਾਂ ਸੰਤ ਪਿੰਡਰਾਂ ਵਾਲੇ ਜਾਂ ਉੱਥੇ ਹਥਿਆਰ ਲੈ ਕੇ ਕਿਉਂ ਗਏ ਨਾ ਜਾਂਦੇ ਨਾ, ਇਹ ਜਦੋਂ ਤੁਸੀਂ ਇਹਨਾਂ ਬਹਿਸਾਂ ਦੇ ਵਿੱਚ, ਹਾਲਾਂਕਿ ਸਾਨੂੰ ਬਹੁਤ ਸਾਰੇ ਸਵਾਲ ਆਉਂਦੇ ਨੇ ਇਸ ਕਿਸਮ ਦੇ, ਕਈ ਚਾਹੁੰਦੇ ਨੇ ਕਿ ਵੀ ਅਸੀਂ ਇਸ ਦੇ ਉੱਤੇ ਗੱਲ ਕਰੀਏ, ਪਰ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਇਹ ਤੁਹਾਨੂੰ ਬੌਗ ਡਾਊਨ ਕਰਦਾ ਹੈ ਸਾਰੀ ਗੱਲ ਨੂੰ। ਤੁਸੀਂ ਉਸ ਕਿਸਮ ਦੇ ਜਿਹੜਾ ਉਹ ਬਹਿਸ ਮੁਬਹਿਸ 'ਚ ਉਲਝ ਜਾਂਦੇ ਹੋ ਜਿਹਦਾ ਕੋਈ ਨਤੀਜਾ ਨਹੀਂ ਨਿਕਲਣਾ ਹੁੰਦਾ। ਔਰ ਇਹ ਅਸਲ ਦੁਸ਼ਮਣ
ਉਸ ਦੇ ਅਸਲ ਇਰਾਦੇ, ਔਰ ਜੇ ਤੁਹਾਨੂੰ ਰੂਟ ਕਾਜ਼ ਸਮਝ ਆ ਜਾਏਗਾ, ਤੁਹਾਨੂੰ ਉਸ ਦੀ ਜੜ ਸਮਝ ਆ ਜਾਏਗੀ, ਫਿਰ ਦਿੱਕਤ ਨਹੀਂ ਹੁੰਦੀ ਸਮਝਣ ਲੱਗਿਆ ਕਿ ਵੀ ਕੀ ਵਾਪਰਿਆ ਔਰ ਇਸ ਦੇ ਪਿੱਛੇ ਕੀ ਸੀ। ਸੋ ਜ਼ਾਹਰ ਹੈ ਐਵੇਂ ਨਹੀਂ 10 ਅਕਤੂਬਰ 1947 ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨ ਦਿੱਤਾ। ਅਜੇ ਅੱਧੀ ਕੌਮ 40% ਤੋਂ ਜ਼ਿਆਦਾ ਪਨਾਹਗੀਰ ਬਣ ਕੇ ਖੈਮਿਆਂ 'ਚ ਬੈਠੀ ਹੋਈ ਹੈ। ਕਿਸ ਕਿਸਮ ਦਾ ਜਿਹੜਾ ਚਾਰ ਚਫੇਰੇ, ਜਿਹੜਾ ਲੁੱਟ ਪਟਾ ਕੇ, ਕੋਈ ਐਸਾ ਨਹੀਂ ਹੈ ਜਿਹਦੇ ਘਰ ਦਾ ਜੀ ਨਾ ਮਾਰਿਆ ਗਿਆ ਹੋਏ, ਬੱਚੀਆਂ ਜਾਂ ਜਿਹੜੀਆਂ ਨੇ ਨਾ ਉਧਾੜੀਆਂ ਗਈਆਂ, ਔਰ ਦੋਨੋਂ ਪਾਸੇ ਪਾਗਲਪਨ ਸੀ, ਇਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ। ਪਰ ਇਸ ਵੇਲੇ ਵਿਸ਼ਾ ਇਸ ਗੱਲ ਦਾ ਵੀ ਉਹ ਜਿਹੜੇ ਅਜੇ ਕੁਝ ਹਫ਼ਤੇ ਪਹਿਲਾਂ ਜਿਹੜੇ ਆਲਮੋਸਟ 40% ਪਨਾਹਗੀਰਾਂ ਦੀ ਕੌਮ ਹੈ, ਉਹਨਾਂ ਨੂੰ ਤੁਸੀਂ ਕ੍ਰਿਮੀਨਲ ਟ੍ਰਾਈਬ ਬਣਾ ਰਹੇ ਹੋ। ਔਰ ਫਿਰ ਇਹ ਸਾਰੇ ਹੀ ਤੌਰ ਤਰੀਕੇ ਔਰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਨੂੰ ਚੁਣਨਾ। ਹੁਣ ਇਹ ਵੀ ਇੱਕ ਬੜੀ ਅਹਿਮੀਅਤ ਵਾਲੀ ਗੱਲ ਹੈ ਕਿ ਜੇ ਅਹਿਮਦ ਸ਼ਾਹ ਅਬਦਾਲੀ ਨੇ ਜੀ ਜਾਂ ਮੁਗਲਿਆ ਸਰਕਾਰ ਨੇ ਮੱਸਾ ਰੰਗੜ ਰਾਈ ਜਾਂ ਬਾਅਦ ਚ ਅਬਦਾਲੀ ਦੇ ਪੁੱਤਰ ਤੈਮੂਰ ਨੇ, ਔਰ ਇਹ ਬਾਰ-ਬਾਰ ਅਕਾਲ ਤਖਤ ਔਰ ਹਰਮੰਦਰ ਸਾਹਿਬ ਨੂੰ ਹਮਲਿਆਂ ਦਾ ਸ਼ਿਕਾਰ ਬਣਾਇਆ, ਤੇ ਉਸ ਦਾ ਕੋਈ ਕਾਰਨ ਹੋਏਗਾ, ਕਿਉਂਕਿ ਉਹਨਾਂ ਨੂੰ ਵੀ ਲੱਗਦਾ ਹੋਏਗਾ ਕਿ ਭਾਈ ਇਹ ਕੀ ਹੈ ਇਹਨਾਂ ਦੀ। ਔਰ ਜੇ ਇੰਦਰਾ ਗਾਂਧੀ ਨੇ ਫੁੱਲ ਸਕੇਲ ਜੋ ਕੁਝ ਇਸ ਜੂਨ ਦੇ ਪਹਿਲੇ ਹਫਤੇ ਕੀਤਾ, ਔਰ 3 ਜੂਨ ਜਿਹੜਾ ਫਾਈਨਲ ਅਟੈਕਿੰਗ ਡੇ ਸੀ, ਜਿਹਦੇ ਲਈ 2-3 ਸਾਲ ਜਿਹੜਾ ਉਸ ਦੀ ਪ੍ਰੈਕਟਿਸ ਕੀਤੀ, ਉਸ ਦੇ ਲਈ ਕਿਵੇਂ ਫੌਜ ਨੂੰ ਟ੍ਰੇਨਡ ਕੀਤਾ, ਕਿਵੇਂ ਸਾਰੇ ਪੰਜਾਬ ਨੂੰ ਕੱਟ ਆਫ ਕੀਤਾ, ਇਹ ਸਾਰੇ ਦਾ ਇਹ ਕੀ ਪਾਰਟ ਸੀ। ਉਹਦੇ 'ਚ ਇੱਕ ਡਾਇਲੌਗ ਬੜਾ ਇੰਪੋਰਟੈਂਟ ਹੈ ਜਿਹੜਾ ਸਾਨੂੰ ਵੀ ਸਮਝਣਾ ਜ਼ਰੂਰੀ ਹੈ ਵੀ ਦਰਬਾਰ ਸਾਹਿਬ ਜਾਂ ਅਕਾਲ ਤਖਤ ਕੀ ਇਹ ਮਹਿਜ਼ ਇਮਾਰਤਾਂ ਨੇ? ਜੇ ਇਮਾਰਤਾਂ ਹੁੰਦੀਆਂ, ਇਮਾਰਤਾਂ ਟੱਟ ਜਾਂਦੀਆਂ ਨੇ, ਤੁਸੀਂ ਉਸ ਤੋਂ ਹੋਰ ਸੋਹਣੀਆਂ ਬਣਾ ਲੈਂਦੇ ਹੋ। ਲੇਕਿਨ ਇਹਦੇ ਨਾਲ ਜੁੜਿਆ ਹੋਇਆ ਕੀ ਪਾਰਟ ਹੈ, ਔਰ ਉਹਦੇ 'ਚ ਨਾਦਰ ਸ਼ਾਹ 1739 ਚ ਜਦੋਂ ਦਿੱਲੀ ਦੀ ਨਾਦਰਸ਼ਾਹੀ ਲੁੱਟ ਔਰ ਕਤਲੇਆਮ ਔਰ ਸਾਰੇ ਤੋਂ ਸਣੇ ਕੋਏ ਨੂਰ ਹੀਰੇ ਦੇ ਔਰ ਲੁੱਟਦੇ ਜਾ ਰਹੇ, ਔਰ ਜਿਉਂ ਹੀ ਉਹਨੇ ਇਹ ਕ੍ਰਾਸ ਕੀਤੇ ਹੀ 5 ਦਰਿਆ ਕ੍ਰਾਸ ਕਰਕੇ ਉਸੇ ਰਸਤੇ ਹੀ ਜਾਂਦੇ ਸੀ, ਸਿੱਖਾਂ ਦੇ ਜਥਿਆਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਹੁਣ ਜ਼ਕਰੀਆ ਖਾਨ ਜਿਹੜਾ ਉਹ ਬੇਸ਼ੱਕ ਮੁਗਲਿਆ ਹਕੂਮਤ ਦਾ ਥਾਪਿਆ ਹੋਇਆ ਸੀ, ਪਰ ਉਹਨੇ ਹੈਂਡ ਜੁਆਇਨ ਕਰ ਲਏ ਸੀ ਜ਼ਕਰੀਆ ਇਹਦੇ ਨਾਲ, ਨਾਦਰ ਸ਼ਾਹ ਨਾਲ। ਹੁਣ ਜਦੋਂ ਸਿੱਖ ਜਥੇ ਅੱਧੀ ਰਾਤ ਨੂੰ ਹਮਲੇ ਕਰਕੇ ਛਾਪੇ ਮਾਰਦੇ ਨੇ, ਲੁੱਟ ਕੇ ਜਿਹੜਾ ਲਿਆਂਦਾ ਸਮਾਨ ਹੈ ਉਹਦੇ ਚੋਂ ਅੱਗੇ ਵੰਡ ਲੈਂਦੇ ਨੇ, ਤੇ ਉਹ ਉਹਨਾਂ ਨੂੰ ਪੁੱਛਦੇ ਜਿਹੜਾ, ਔਰ ਇਹ ਪਰਸ਼ੀਅਨ ਦੇ ਵਿੱਚ ਇਸ ਡਾਇਲੌਗ ਨੂੰ ਲਿਖਿਆ ਹੋਇਆ ਕਿ ਇਹ ਕੌਣ ਨੇ ਜਿਹੜੇ ਜਿਨ੍ਹਾਂ ਨੇ ਮੇਰੇ ਕਾਫਲੇ ਨੂੰ ਲੁੱਟਣ ਦੀ ਵੀ ਜੁਰਤ ਕੀਤੀ। ਤੇ ਉਹਨੇ ਕਿਹਾ ਜ਼ਕਰੀਆ ਖਾਨ ਨੇ ਕਿ ਵੀ ਇਹ ਨਾਨਕ ਸ਼ਾਹ ਫਕੀਰ ਦੇ ਮੁਰੀਦ ਨੇ। ਉਹਨੇ ਕਿਹਾ ਵੀ ਅੱਛਾ, ਵੀ ਇਹ ਕੀ ਹੈ ਇਹਨਾਂ ਦਾ, ਇਹ ਰਹਿੰਦੇ ਕਿੱਥੇ ਨੇ? ਉਹਨਾਂ ਦਾ ਸੀ ਕਿ ਇਹਨਾਂ ਦਾ ਹੈਬਿਟੇਟ ਕੀ ਹੈ, ਉਹਨੂੰ ਮੈਂ ਉਜਾੜ ਦਿਆਂ। ਉਹਨੇ ਕਿਹਾ ਜੀ ਘੋੜਿਆਂ ਦੀ ਕਾਠੀਆਂ ਇਹਨਾਂ ਦਾ ਘਰ ਹੈ, ਇਹ ਘੋੜਿਆਂ ਦੀ ਪਿੱਠ ਤੇ ਹੀ ਹੁੰਦਾ ਜੀ। ਔਰ ਇਹ ਜਦੋਂ ਡਾਇਲੌਗ ਜਾਰੀ ਹੋ ਰਿਹਾ ਤੇ ਫਿਰ ਉਹਨੇ ਜ਼ਕਰੀਆ ਖਾਨ ਨੇ ਕਿਹਾ ਵੀ ਇਹਨਾਂ ਦੇ ਗੁਰੂ ਨੇ ਇੱਕ ਸਰੋਵਰ ਬਣਾਇਆ ਹੋਇਆ ਉੱਥੇ, ਮੈਂ ਬਹੁਤ ਮਾਰਿਆ ਇਹਨਾਂ ਨੂੰ, ਸਾਡੇ ਜਿਹੜੀ ਹੈ ਹੰਟ ਜਿਹੜਾ ਇਹਨਾਂ ਦੇ ਸ਼ਿਕਾਰ ਕਰਨ ਵਾਲੇ ਗਸ਼ਤੀ ਦਸਤੇ ਪੱਕੇ ਤੌਰ ਤੇ ਅਸੀਂ ਰੱਖੇ ਹੋਏ ਨੇ, ਪਰ ਅਸੀਂ ਇਹਨਾਂ ਨੂੰ ਜਿੰਨਾ ਮਰਜ਼ੀ ਮਾਰੀਏ, 2 ਵਾਰ ਆਉਂਦੇ ਨੇ ਹਰਮੰਦਰ ਸਾਹਿਬ ਦੇ ਵਿੱਚ ਜਿਹੜਾ ਉਹ ਚੁੱਭੀ ਲਾ ਕੇ ਨਿਕਲ ਜਾਂਦੇ ਨੇ ਔਰ ਤਰੋਤਾਜ਼ੇ ਹੋ ਕੇ ਫਿਰ ਵੱਧਦੇ ਹੀ ਜਾਂਦੇ ਨੇ। ਔਰ ਇਹ ਸਾਰਾ ਸੁਣਨ ਤੋਂ ਬਾਅਦ ਔਰ ਉਹਨਾਂ ਦੀਆਂ ਹੈਬਿਟਸ ਨੂੰ ਜਾਣਨ ਤੋਂ ਬਾਅਦ ਨਾਦਰ ਸ਼ਾਹ ਨੇ ਕਿਹਾ, ਉਹਨੇ ਕਿਹਾ ਕਿ ਵੀ ਪੁੱਤਰ ਜ਼ਕਰੀਆ ਖਬਰਦਾਰ, ਇਹਨਾਂ ਤੋਂ ਹਕੂਮਤ ਦੀ ਬੂ ਆਉਂਦੀ ਹੈ ਔਰ ਇੱਕ ਦਿਨ ਇਹ ਇਸ ਧਰਤੀ ਦੇ ਬਾਦਸ਼ਾਹ ਬਣਨਗੇ ਜੀ। ਹੁਣ ਜ਼ਾਹਰ ਹੈ ਵੀ ਸਾਰੇ ਚਲੋ ਬਾਕੀ ਡਾਇਲੌਗ ਹਾਰਡਸ਼ਿਪ ਜਾਂ ਦੂਜੀ ਉਹਦਾ ਇੱਕ ਵੱਖਰਾ ਮੁਕਾਮ ਹੈ। ਇਹ ਸਾਡਾ ਜਿਹੜਾ ਹਰਮੰਦਰ ਸਾਹਿਬ ਔਰ ਅਕਾਲ ਤਖਤ ਸਾਹਿਬ ਸਾਡੇ ਸ਼ਕਤੀ ਦੇ ਸੋਮੇ ਨੇ। ਸਾਡਾ ਕੱਲਾ ਹਰਮੰਦਰ ਸਪਿਰਿਚੁਅਲਿਟੀ ਦਾ ਸੋਮਾ ਸੀ ਜਦੋਂ ਇਸ ਦੀ ਸ਼ੁਰੂਆਤ ਹੋਈ, ਪਰ ਠੀਕ 84 ਕਦਮਾਂ ਦੀ ਵਿੱਥ ਦੇ ਉੱਤੇ ਜਦੋਂ 6ਵੇਂ ਪਾਤਸ਼ਾਹ ਨੇ ਔਰ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ, ਹੁਣ ਇਹ ਗੱਲ ਦੇਖਣ ਵਾਲੀ ਹੈ ਕਿ ਹਕੂਮਤ ਨੇ, ਇੰਦਰਾ ਗਾਂਧੀ ਦੀ ਹਕੂਮਤ ਨੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਨੂੰ ਹੀ ਕਿਉਂ ਚੁਣਿਆ ਹਮਲੇ ਦੇ ਲਈ? ਕਿਉਂਕਿ ਕਿਸੇ ਕੌਮ ਦੀ ਨੀਂਹ ਜਿਹੜੀ ਹੈ, ਜੇ ਉਸ ਨੀਂਹ ਨੂੰ ਤੁਸੀਂ ਹਿਲਾ ਦਿਓ, ਔਰ ਸਿੱਖੀ ਦੇ ਵਿੱਚ ਸ਼ਹੀਦੀ ਦਾ ਕਨਸੈਪਟ ਹੀ ਗੁਰੂ ਅਰਜਨ ਸਾਹਿਬ ਨਾਲ ਸ਼ੁਰੂ ਹੁੰਦਾ। ਪਹਿਲੇ ਸਾਡੇ ਸ਼ਹੀਦ ਗੁਰੂ ਨੇ ਜੀ, ਔਰ ਕਿਵੇਂ ਉਹਨਾਂ ਨੇ ਤੱਤੀ ਤਵੀ ਤੇ ਬੈਠ ਕੇ ਸਿਰ ਤੇ ਰੇਤ ਪਵਾ ਕੇ ਪਾਣੀ ਦੇ ਵਿੱਚ ਉਬਾਲੇ ਜਾਣ ਤੋਂ ਵੀ, ਔਰ ਇਹ ਜਿਹੜਾ ਤੇਰਾ ਕੀਆ ਮਿੱਠਾ ਲਾਗੇ, ਔਰ ਇਹ ਉਹ ਜਿਹੜੀ ਸਬਰ ਦੀ ਇੰਤਹਾ ਕਰਕੇ ਦਿਖਾਈ, ਔਰ ਉਹ ਸਬਰ ਦੀ ਇੰਤਹਾ ਔਰ ਸਾਈਂ ਮੀਆਂ ਮੀਰ
ਔਰ ਗੁਰੂ ਅਰਜਨ ਸਾਹਿਬ ਦਾ ਉਹ ਡਾਇਲੌਗ ਮੈਨੂੰ ਸਮਝ ਦੌਰਾਨ ਦੀ ਆਗਿਆ ਨਹੀਂ ਦਿੰਦਾ। ਹੁਣ ਇਹ ਉਹ ਟਾਈਮ ਸੀ ਜਦੋਂ ਅੰਗਰੇਜ਼ੀ ਵਾਲੇ ਕਹਿੰਦੇ ਨੇ ਕਿ ਵੀ ਇਨਫ ਇਜ਼ ਇਨਫ ਜੀ। 6ਵੇਂ ਪਾਤਸ਼ਾਹ ਜਿਹੜੇ ਉਹਨਾਂ ਦੇ ਸਪੁੱਤਰ ਵੀ ਨੇ, ਉਹਨਾਂ ਦੀ ਉਮਰ 11 ਸਾਲ ਦੀ ਹੈ, ਔਰ ਜਿਉਂ ਹੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਔਰ ਉਸ ਤੋਂ ਬਾਅਦ ਅਸੀਂ ਕੀ ਤਬਦੀਲੀ ਦੇਖਦੇ ਹਾਂ ਉਸ ਧਰਤੀ ਦੇ ਖਮੀਰ ਵਿੱਚ। ਹਰਮੰਦਰ ਸਾਹਿਬ ਤੋਂ 84 ਕਦਮਾਂ ਦੀ ਵਿੱਥ ਤੇ ਅਕਾਲ ਤਖਤ, ਉਹਦਾ ਤੁਸੀਂ ਨਾਂ ਹੀ ਹਾਲਾਂ ਪਹਿਲਾਂ ਇਹਨੂੰ ਅਕਾਲ ਬੁੰਗਾ ਕਹਿੰਦੇ ਸੀ, ਹੁਣ ਅਕਾਲ ਕਾਲ ਮੌਤ ਨੂੰ ਕਹਿੰਦੇ ਨੇ। ਅਕਾਲ ਜਿਹੜਾ ਮੌਤ ਦੇ ਭੈ ਚ ਨਹੀਂ ਹੈ, ਮੌਤ ਤੋਂ ਬਿਯੋਂਡ ਹੈ, ਥਰੋਨ ਆਫ ਦਾ ਇਮੋਰਟਲ। ਸਿਰਫ ਇੱਕ ਰੱਬ ਹੈ ਜਿਹੜਾ, ਕਿਉਂਕਿ ਰੱਬ ਜੰਮਦਾ ਨਹੀਂ ਹੈ ਇਸ ਲਈ ਉਹ ਮਰਦਾ ਨਹੀਂ ਜੀ ਜੀ। ਸੋ ਜਿਹੜਾ ਜੰਮੇਗਾ ਉਹ ਮਰੇਗਾ, ਪਰ ਇਹ ਐਸਾ ਤਖਤ ਹੈ ਜਿਹੜਾ ਇੱਟਾਂ ਪੱਥਰਾਂ ਦਾ ਨਹੀਂ ਹੈ, ਜਿਹੜਾ ਅਕਾਲ ਦਾ ਤਖਤ ਹੈ, ਥਰੋਨ ਆਫ ਦਾ ਇਮੋਰਟਲ। ਔਰ ਉਸ ਅਕਾਲ ਦਿੱਲੀ ਤਖਤ ਤੋਂ 2 ਫੁੱਟ ਉੱਚਾ, ਉਸ ਵੇਲੇ ਜੇ ਦਿੱਲੀ ਦਾ ਤਖਤ 10 ਫੁੱਟ ਸੀ ਤੇ ਇਸ ਨੂੰ 12 ਫੁੱਟ ਉੱਚਾ ਤਖਤ ਸਾਜਿਆ। ਔਰ ਇਸ ਦੀ ਜਦੋਂ ਅਸੀਂ ਤਾਮੀਰ ਵੱਲ ਦੇਖਦੇ ਤੇ ਸਾਡੇ ਇਤਿਹਾਸਕ ਸੋਮੇ ਦੱਸਦੇ ਨੇ, ਕਿਨਹੀ ਰਾਜ ਨਾ ਹਾਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਹੁਣ ਬਾਬਾ ਬੁੱਢਾ ਸਾਡੇ ਪਹਿਲੇ ਗ੍ਰੰਥੀ ਨੇ ਦਰਬਾਰ ਸਾਹਿਬ ਦੇ, ਹਰਮੰਦਰ ਸਾਹਿਬ ਦੇ ਜੀ। ਔਰ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਵਾਰਾਂ ਕਵਿਤ ਸਵਈਏ, ਔਰ ਬਾਅਦ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਇਸ ਅਕਾਲ ਤਖਤ ਦੀ ਬਣਤਰ ਦੇ ਵਿੱਚ ਬਾਬਾ ਬੁੱਢਾ ਜਿਹੜੇ 6ਵੇਂ ਪਾਤਸ਼ਾਹ ਨੂੰ ਹਥਿਆਰਾਂ ਦੀ ਟ੍ਰੇਨਿੰਗ ਵੀ ਦਿੰਦੇ ਨੇ, ਉਹਨਾਂ ਦੇ ਉਹ ਮਿਲਟਰੀ ਇੰਸਟ੍ਰਕਟਰ ਵੀ ਨੇ ਜੇ ਅੱਜ ਦੀ ਲੈਂਗੁਏਜ ਕਹਿਣਾ ਹੋਏ। ਹੁਣ ਜਿਹੜਾ ਮਿਲਟਰੀ ਇੰਸਟ੍ਰਕਟਰ ਹੈ ਉਹ ਹਰਮੰਦਰ ਦਾ ਗ੍ਰੰਥੀ ਹੈ, ਤੇ ਜਿਹੜੇ ਭਾਈ ਗੁਰਦਾਸ ਜੀ ਨੇ ਕੋਈ ਬਰਛਾ ਨਹੀਂ ਚੁੱਕਿਆ, ਕੋਈ ਭਾਲਾ ਨਹੀਂ ਚੁੱਕਿਆ, ਜਿਨ੍ਹਾਂ ਦੀ ਰਚਨਾਵਾਂ ਨੂੰ ਗੁਰਬਾਣੀ ਦੀ ਕੁੰਜੀ ਕਹਿ ਕੇ ਵਡਿਆਇਆ ਜਾਂਦਾ ਹੈ, ਉਹ ਅਕਾਲ ਤਖਤ ਸਾਹਿਬ ਦੇ ਪਹਿਲੇ ਸੇਵਾਦਾਰ ਵੀ ਬਣਦੇ ਨੇ। ਹੁਣ ਜਦੋਂ ਅਸੀਂ ਮੀਰੀ ਪੀਰੀ ਦਾ ਕਨਸੈਪਟ ਦੇਖਦੇ ਹਾਂ ਔਰ ਮੀਰੀ ਪੀਰੀ ਦੇ ਕਨਸੈਪਟ ਨਾਲ ਜੁੜਿਆ ਹਰਮੰਦਰ ਔਰ ਅਕਾਲ ਤਖਤ ਦਾ ਕਨਸੈਪਟ ਦੇਖਦੇ ਹਾਂ, ਕੱਲ ਮੈਂ ਡਾਕਟਰ ਸਿੰਥੀਆ ਦਾ ਜ਼ਿਕਰ ਕੀਤਾ ਸੀ, ਜਦੋਂ ਸੇਂਟ ਸ਼ੋਲਜਰ ਦੀ ਗੱਲ ਹੋਈ ਤੇ ਸ਼ੁਰੂ ਚੋਂ ਮਿਲੇ ਉਹਨਾਂ ਨੇ ਕਿਹਾ ਜੀ ਇਨ ਵਨ ਲਾਈਨ ਵਾਟ ਡਜ਼ ਇਟ ਮੀਨਸ ਟੂ ਬੀ ਸੇਂਟ ਸ਼ੋਲਜਰ। ਤੇ ਮੈਂ ਉਹਨਾਂ ਨੂੰ ਕਿਹਾ ਜੀ ਕਿ ਏ ਸਿੱਖ ਸ਼ੁੱਡ ਹੈਵ ਦਾ ਵਿਜ਼ਡਮ ਆਫ ਏ ਸੇਂਟ ਐਂਡ ਦਾ ਕਰੇਜ ਆਫ ਏ ਸ਼ੋਲਜਰ, ਕਿ ਉਸ ਦੇ ਵਿੱਚ ਸੰਤ ਵਰਗੀ ਸਿਆਣਪ ਹੋਏ ਔਰ ਸਿਪਾਹੀ ਵਾਲਾ ਹੌਸਲਾ ਹੋਏ। ਸੋ ਜ਼ਾਹਰ ਹੈ ਕਿ ਜਦੋਂ ਅਸੀਂ ਹਰਮੰਦਰ ਅਕਾਲ ਤਖਤ ਦੇਖਦੇ ਹਾਂ, ਇਹ ਉਹ ਕੰਪਲੀਟ ਫਿਲਾਸਫੀ ਹੈ ਜਿਹੜੀ ਕਿ ਉਸ ਅਕਾਲ ਤਖਤ ਦੀ ਬਣਤਰ ਦੇ ਨਾਲ ਮੀਰੀ ਤੇ ਪੀਰੀ, ਕਿ ਪੀਰੀ ਦੀ ਗੱਲ ਕਰਨ ਵਾਲਾ ਮੀਰ ਵੀ ਹੈ ਤੇ ਜਿਹੜਾ ਮੀਰ ਹੈ, ਮੀਰ ਅਮੀਰ ਤੋਂ ਬਣਿਆ, ਬਾਦਸ਼ਾਹ ਤੋਂ ਬਣਿਆ। ਅਕਾਲ ਤਖਤ ਤੇ ਬੈਠੇ ਦਾ ਮੂੰਹ ਹਰਮੰਦਰ ਵੱਲ ਹੈ, ਉਹ ਰੱਬੀ ਕਦਰਾਂ ਕੀਮਤਾਂ ਤੋਂ ਦੂਰ ਜਾ ਕੇ ਕੋਈ ਫੈਸਲਾ ਨਹੀਂ ਲੈ ਸਕਦਾ। ਉਹ ਸਰਬੱਤ ਦੇ ਭਲੇ ਲਈ ਜੀਣ ਵਾਲਾ ਹੈ, ਉਹ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹੈ, ਉਸ ਚਤੇ ਪੈਰ ਉਸ ਰੱਬ ਦੇ ਨਾਲ ਜੁੜਿਆ ਹੋਇਆ ਹੈ। ਔਰ ਉਸ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਪਹਿਲੇ ਢਾਡੀ ਸਾਡੇ ਭਾਈ ਨੱਥਾ ਤੇ ਭਾਈ ਅਬਦੁੱਲਾ ਜੀ, ਇੱਕ ਦਾ ਪਿੰਡ ਸੁਰ ਸਿੰਘ ਹੈ, ਇੱਕ ਸੁਲਤਾਨਵਿੰਡ ਦੇ ਨੇ, ਉਹਨਾਂ ਨੇ ਜਿਹੜੀ ਪਹਿਲੀ ਵਾਰ ਗਾਵੀ ਸੀ ਉਹ ਇਹੀ ਸੀ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਸੋ ਲਾਈਨਸ ਡਰਾ ਹੋ ਗਈਆਂ। ਜਦੋਂ ਅਸੀਂ ਦਿੱਲੀ ਤਖਤ ਤੇ ਅਕਾਲ ਤਖਤ ਦੀ ਟੱਕਰ ਦੇਖਦੇ ਹਾਂ ਤੇ 4 ਸਦੀਆਂ ਦਾ ਅਕਾਲ ਤਖਤ ਦਾ ਇਤਿਹਾਸ ਸਾਡੀਆਂ ਅੱਖਾਂ ਸਾਹਮਣੇ ਸਜੀਵ ਹੋਣਾ ਚਾਹੀਦਾ ਹੈ ਕਿ ਜਹਾਂਗੀਰੀ ਤਾਕਤ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ। ਚੰਦੂ ਕੈਟਾਲਿਸਟ ਬਣਿਆ ਵੱਡਾ, ਜਿਹਨੇ ਜਿਹੜਾ ਉਹਨਾਂ ਨੂੰ ਟਾਰਚਰ ਕਰਕੇ ਸ਼ਹੀਦ ਕੀਤਾ। ਪਰ ਲਾਈਨਸ ਡਰਾ ਹੋ ਗਈਆਂ ਕਿ ਭਾਈ ਤੁਸੀਂ ਦਿੱਲੀ ਤਖਤ ਵਾਲੇ ਹੋ, ਦਿੱਲੀ ਦੇ ਤਾਜਦਾਰ ਹੋ, ਤੁਸੀਂ ਦੁਨੀਆ ਦੀ ਦੌਲਤ, ਦੁਨੀਆ ਦਾ ਰਾਜ ਵੈਭਵ, ਤਾਕਤ ਦੇ ਲਈ ਕਿਸੇ ਹੱਦ ਤੱਕ ਵੀ ਜਾਓਗੇ, ਪਰ ਇਹ ਅਕਾਲ ਤਖਤ ਸੱਚ ਹੱਕ ਇਨਸਾਫ ਦਾ ਪਹਿਰੇਦਾਰ, ਇਹ ਵੰਗਾਰੇਗਾ ਹਰ ਉਸ ਝੂਠੀ ਤਾਕਤ ਨੂੰ ਔਰ ਖਲੋਏਗਾ। ਔਰ ਇਸ ਅਕਾਲ ਤਖਤ ਨੂੰ ਮੰਨਣ ਵਾਲੇ ਜਿਹੜੇ ਨੇ ਉਹ ਅਕਾਲ ਤਖਤ ਦੀ ਤਾਬਿਆ ਆ ਕੇ, ਅਕਾਲ ਤਖਤ ਦੇ ਰੂਬਰੂ ਹੋ ਕੇ ਜੂਝ ਕੇ ਸ਼ਹੀਦੀਆਂ ਪਾਉਣਗੇ, ਪਰ ਤੁਹਾਡੇ ਕੂੜ ਨੂੰ, ਤੁਹਾਡੇ ਝੂਠ ਨੂੰ ਨਹੀਂ ਮੰਨਣਗੇ। ਇਹੀ ਕਾਰਨ ਸੀ ਕਿ ਭਾਈ ਨੱਥਾ ਅਬਦੁੱਲਾ ਨੇ ਕਿਹਾ ਪੱਗ ਤੇਰੀ ਕੀ ਜਹਾਂਗੀਰ ਦੀ। ਔਰ ਦੋਨੋਂ ਹੀ ਤਲਵਾਰਾਂ ਦੀ ਗੱਲ ਇੱਕ ਅਜ਼ਮਤ ਦੀ, ਇੱਕ ਰਾਜ ਦੀ, ਕਿ ਜੇ ਤੁਹਾਡੇ ਕੋਲ ਰਾਜ ਹੈ, ਪੋਲੀਟੀਕਲ ਪਾਵਰ ਹੈ, ਤੇ ਤੁਹਾਡੀ ਅਜ਼ਮਤ, ਤੁਹਾਡੀ ਇੱਜ਼ਤ, ਤੁਹਾਡੀ ਪੱਤ, ਤੁਹਾਡੀ ਆਬਰੂ, ਤੁਹਾਡਾ ਆਨਰ, ਤੁਹਾਡਾ ਸੈਲਫ ਰਿਸਪੈਕਟ, ਤੁਹਾਡੀ ਡਿਗਨਿਟੀ ਉਹ ਕਾਇਮ ਰਹਿ ਸਕਦੀ ਹੈ। ਜੇ ਤੁਹਾਡੇ ਕੋਲ ਰਾਜ ਨਹੀਂ ਹੈ,
ਤੇ ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਰੇ ਹੈ। ਫਿਰ ਉਹੀ ਕੁਝ ਹੁੰਦਾ। ਅਸੀਂ 47 ਦਾ ਉਹ ਮੌਕਾ ਗਵਾਇਆ ਰਾਜ ਦਾ, ਤੇ ਜਿਨ੍ਹਾਂ ਦੇ ਹੱਥ 'ਚ ਪਾਵਰ ਆਈ ਉਹਨਾਂ ਨੇ ਫਿਰ ਰਾਜ ਸ਼ਕਤੀ ਨੂੰ ਕਿਵੇਂ ਬੇਕਿਰਕੀ ਦੇ ਨਾਲ ਉਸ ਦਾ ਇਸਤੇਮਾਲ ਕੀਤਾ। ਜੂਨ 84 ਦਾ ਘੱਲੂਘਾਰਾ ਹੀ ਨਹੀਂ, ਉਸ ਤੋਂ ਪਹਿਲਾਂ ਇਸ ਦੀ ਜਿਹੜੀ ਲਾਈਨ ਡਰਾ ਹੁੰਦੀ ਹੈ 13 ਅਪ੍ਰੈਲ 1978 ਨੂੰ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ ਸਾਥੀ 13 ਸਿੰਘ ਸ਼ਹੀਦ ਹੁੰਦੇ ਨੇ। ਔਰ ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ, ਕਿਵੇਂ 78 ਤੋਂ 84 ਤੱਕ ਉਹ ਮਾਹੌਲ ਸਿਰਜਿਆ ਗਿਆ ਇਸ ਦਿਨ ਤੇ ਆਉਣ ਤੱਕ, ਜੂਨ ਦੇ ਇਹਨਾਂ ਬਿਗਨਿੰਗ ਦੇ, ਕਿ ਸਾਰੇ ਭਾਰਤ ਭਰ ਦੇ ਵਿੱਚ, ਦੁਨੀਆ 'ਚ ਵੀ, ਪਰ ਭਾਰਤ 'ਚ ਖਾਸ ਤੌਰ ਤੇ ਉਹਨਾਂ ਦਾ ਉਹ ਪ੍ਰੋਪੇਗੈਂਡਾ ਕਿ ਭਾਈ ਇਹ ਅੱਤਵਾਦੀ ਨੇ ਔਰ ਇਹ ਦਰਬਾਰ ਸਾਹਿਬ ਤੇ ਇਹਨਾਂ ਨੇ ਕਬਜ਼ਾ ਕਰ ਲਿਆ, ਉਸ ਦੀ ਪਵਿੱਤਰਤਾ ਭੰਗ ਕਰ ਦਿੱਤੀ ਹੈ ਔਰ ਕੋਈ ਚਾਰਾ ਨਹੀਂ ਬਚਿਆ ਸਾਡੇ ਕੋਲ ਕਿ ਵੀ ਅਸੀਂ ਜਿਹੜਾ ਉੱਥੇ ਫੌਜ ਭੇਜਣ ਤੋਂ ਬਿਨਾਂ, ਔਰ ਅਸੀਂ ਆਉਣ ਵਾਲੇ ਦਿਨਾਂ 'ਚ ਇਸ ਨੂੰ ਵੇਰਵੇ ਦੇ ਨਾਲ, ਔਰ ਮੈਂ ਉਹਨਾਂ ਦੀ ਲੈਫਟੀਨੈਂਟ ਜਨਰਲ ਸਿਨਹਾ ਜੀ, ਜਿਹਨੇ ਬੜੇ ਵੈਸਟਰਨ ਕਮਾਂਡ ਦਾ ਜਿਹੜਾ ਜਨਰਲ ਸੀ ਔਰ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਬਹੁਤ ਪਹਿਲਾਂ, ਜਿਹੜਾ ਜਦੋਂ ਕਿ ਟੈਂਕ ਇਸਤੇਮਾਲ ਇੰਦਰਾ ਗਾਂਧੀ ਕਰਨਾ ਚਾਹੁੰਦੀ ਸੀ, ਸੰਤ ਪਿੰਡਾਂ ਵਾਲਿਆਂ ਨੂੰ ਫੜਨ ਦੇ ਲਈ ਨਾ ਕਰ ਦਿੱਤੀ ਸੀ, ਔਰ ਬਾਅਦ 'ਚ ਉਹ ਸੀਨੀਅਰ ਹੋਣ ਦੇ ਬਾਵਜੂਦ ਉਹਨੂੰ ਜਿਹੜਾ ਉਹ ਜਨਰਲ ਨਹੀਂ ਸੀ ਬਣਾਇਆ ਗਿਆ। ਉਹਨਾਂ ਦੀ ਲਿਖਤ ਮੈਂ ਸਾਂਝੀ ਕਰਾਂਗਾ ਐਜ਼ ਸੱਚ, ਜਿਵੇਂ ਉਹਨਾਂ ਨੇ ਕਿਹਾ ਕਿ ਭਾਈ ਜਿਹੜਾ ਸੰਤਾਂ ਦਾ ਹਥਿਆਰਾਂ ਦੇ ਨਾਲ ਆਪਣੇ ਆਪ ਨੂੰ ਡਿਫੈਂਡ ਕਰਨਾ, ਇਹ ਕਿਵੇਂ ਤਰਕ ਸੰਗਤ ਹੈ, ਨਿਆਂ ਸੰਗਤ ਹੈ ਔਰ ਜੰਗ ਦੇ ਅਸੂਲਾਂ ਦੇ ਮੁਤਾਬਕ ਹੈ, ਔਰ ਕਿਵੇਂ ਇੰਦਰਾ ਗਾਂਧੀ ਔਰ ਇਹ ਸਾਰੀ ਕੋਟਰੀ ਜਿਸ ਨੇ ਧਈਆ ਕੀਤਾ ਹੋਇਆ ਸੀ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਹੈ, ਅਲਖ ਮੁਕਾਉਣੀ ਹੈ, ਇਹਨਾਂ ਦੀ ਜਿਹੜੀ ਹੈ ਨਸਲਕੁਸ਼ੀ ਕਰਨੀ ਹੈ ਜੀ, ਇਹ ਸਾਰੇ ਪਾਠ ਔਰ ਜਿਹੜੀ ਦਿਨ ਦੀ ਚੋਣ ਹੈ ਉਹ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ, ਤਾਂ ਕਿ ਜਿਹੜਾ ਸ਼ਹੀਦੀ ਦਾ ਕਨਸੈਪਟ ਜਿੱਥੋਂ ਨਿਕਲਦਾ ਹੈ ਸਿੱਖਾਂ ਦੇ ਵਿੱਚ, ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੀ ਸ਼ਹੀਦ ਗੁਰੂ ਨੇ, ਤੇ ਜੇ ਤੁਸੀਂ ਜਿਸ ਨੂੰ ਕਹਿੰਦੇ ਨੇ ਕਿ ਵੀ ਉਸ ਵੇਰੀ ਕੋਰ ਦੇ ਉੱਤੇ ਸਟ੍ਰਾਈਕ ਕਰਨਾ, ਤੇ ਫਿਰ ਬਾਕੀ ਚੀਜ਼ਾਂ ਜਿਹੜੀਆਂ ਨੇ ਆਪਣੇ ਆਪ ਫਾਲ ਇਨ ਪਲੇਸ ਹੁੰਦੀਆਂ ਨੇ। ਔਰ ਇਹੀ ਕਾਰਨ ਸੀ ਕਿ ਘੱਲੂਘਾਰਾ ਵਰਤਾਣ ਤੋਂ ਬਾਅਦ ਭਾਰਤੀ ਪਾਰਲੀਮੈਂਟ ਦੇ ਗਲਿਆਰਿਆਂ ਦੇ ਵਿੱਚ ਕਿਲਕਿਲੀਆਂ ਮਾਰਦੇ ਜਿਹੜੇ ਨੇ ਇਹਨਾਂ ਦੇ ਮੈਂਬਰ ਪਾਰਲੀਮੈਂਟ ਇਹ ਜੋਕ ਕਰਦੇ ਸੀ ਕਿ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਪਰ ਹੁਣ ਅਸੀਂ ਇਹ ਵਿਚਾਰ ਕਰਾਂਗੇ ਆਉਣ ਵਾਲੇ ਦਿਨਾਂ 'ਚ ਵੀ ਕਿ ਇਹਨਾਂ 33 ਵਰਿਆਂ 'ਚ ਇਹ ਜਿਹੜੀ ਸਿੱਖਾਂ ਦੇ ਖਿਲਾਫ ਬੇਸ਼ੱਕ ਵਾਰ ਡਿਕਲੇਅਰ ਨਹੀਂ ਕੀਤੀ, ਕਿਉਂਕਿ ਜਦੋਂ ਦੋ ਦੇਸ਼ ਲੜਦੇ ਨੇ ਤਾਂ ਇੱਕ ਉਹਦਾ ਵੀ ਕਾਇਦਾ ਹੁੰਦਾ ਹੈ ਕਿ ਵੀ ਕੋਈ ਇਵੈਂਟ ਤੋਂ ਤੁਸੀਂ ਡਿਕਲੇਅਰ ਕਰ ਦਿਓ ਵਾਰ, ਪਰ ਇਹ ਅਨਡਿਕਲੇਅਰਡ ਟੋਟਲ ਵਾਰ ਔਨ ਦਾ 6 ਜੂਨ 84 ਦੇ 3 ਜੂਨ ਨੂੰ ਜਿਹੜੀ ਹੈ ਉਹ ਪੂਰੀ ਸਿੱਖਾਂ ਦੇ ਵਾਜ਼ਿਆ ਕੀਤੀ ਜਾਂਦੀ ਹੈ ਔਰ ਇਹ ਲਗਾਤਾਰਤਾ ਨਾਲ ਜਾਰੀ ਹੈ। ਜਦੋਂ ਅਸੀਂ ਟੋਟਲ ਵਾਰ ਕਹਿੰਦੇ ਹਾਂ, ਫਿਰ ਟੋਟਲ ਵਾਰ ਦੇ ਵਿੱਚ ਫਿਜ਼ੀਕਲ, ਮੈਂਟਲ, ਸੋਸ਼ਲ, ਸਪਿਰਿਚੁਅਲ, ਸਾਈਕੋਲੋਜੀਕਲ, ਸਟੈਟਿਸਟੀਕਲ, ਇਕਨੋਮਿਕਲ, ਹਰ ਫੈਕਟਰ ਤੋਂ ਜੇ ਤੁਸੀਂ ਦੇਖੋਗੇ ਤੇ ਤੁਹਾਨੂੰ ਇਹਦੀਆਂ ਪਰਤਾਂ ਇੰਨੀਆਂ ਕਿ ਨਜ਼ਰ ਆਉਣਗੀਆਂ ਕਿ ਉਹਦੇ ਵਿੱਚ ਸਿਰਫ ਕਿਸਾਨਾਂ ਦਾ ਸੁਸਾਈਡ ਨਹੀਂ, ਜਾਂ ਐਜੂਕੇਸ਼ਨ ਦਾ ਲੈਵਲ ਹੀ ਨਹੀਂ, ਜਾਂ ਡਰੱਗਸ ਦੀ ਗੱਲ ਹੀ ਨਹੀਂ, ਜਾਂ ਜਵਾਨੀ ਦੀ ਨਸਲਕੁਸ਼ੀ ਨਹੀਂ, ਜਾਂ ਸਟੈਟਿਸਟਿਕ ਦੀ ਗੱਲ ਨਹੀਂ, ਜਾਂ ਦੁਨੀਆ ਭਰ ਦੇ ਵਿੱਚ ਜਿਵੇਂ ਕੱਲ੍ਹ ਇੱਕ ਲਿਖਤ ਡਾਕਟਰ ਸਰਦਾਰ ਰਮਿੰਦਰ ਸਿੰਘ ਸੇਖੋਂ ਐਲਏ ਤੋਂ ਨੇ, ਉਹਨਾਂ ਦੀ ਆਈ ਕਿ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਕਿਵੇਂ ਡੈਲੀਬਰੇਟਲੀ ਬਦਨਾਮ ਕਰਨ ਦੇ ਲਈ ਇੱਕ ਪੂਰਾ ਸਿਨਿਸਟਰ ਕੈਂਪੇਨ ਸ਼ੁਰੂ ਕੀਤਾ ਹੋਇਆ ਇਹਨਾਂ ਦੇ ਮੀਡੀਆ ਨੇ, ਵੀ ਉਸ ਤੇ ਵੀ ਚਰਚਾ ਕਰੋ। ਅਸੀਂ ਆਲਮੋਸਟ ਚਰਚਾ ਤਾਂ ਕਰਦੇ ਹਾਂ ਹਰ ਰੋਜ਼ ਹੀ, ਲੇਕਿਨ ਕਿਉਂਕਿ ਇਹਨਾਂ ਦਿਨਾਂ 'ਚ ਅਸੀਂ ਬਾਕੀ ਆਸਪੈਕਟਸ ਵੀ ਜਿਹੜੇ ਨੇ ਉਹ ਲਵਾਂਗੇ ਜ਼ਰੂਰ, ਕਿ ਵੀ ਇਹ ਜਿਹੜੀ ਗੱਲ ਹੈ 33 ਸਾਲ ਤੋਂ ਲਗਾਤਾਰਤਾ ਦੇ ਨਾਲ ਜਿਹੜੀ ਹੈ ਉਹ ਚੱਲ ਰਹੀ ਹੈ। ਔਰ ਮੈਂ ਦੇਖ ਰਿਹਾ ਘੜੀ ਵੱਲ, ਤੇਜ਼ੀ ਨਾਲ ਘੜੀ ਅੱਗੇ ਜਾ ਰਹੀ ਹੈ। ਅੱਜ ਅਸੀਂ ਇੱਥੇ ਸੰਕੋਚਦੇ ਹਾਂ ਔਰ ਫਿਰ ਅਸੀਂ ਗੱਲ ਇਸ ਤੋਂ ਅੱਗੇ ਤੋਰਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।